ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਦੋਸਤੋ, ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਆ। ਸੋ ਅੱਜ ਵੀ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਉੱਪਰ ਖੁੱਲ੍ਹੀ ਗੱਲਬਾਤ ਹੋਵੇਗੀ, ਵਿਚਾਰ ਚਰਚਾ ਹੋਵੇਗੀ ਅਤੇ ਨਾਲ ਦੀ ਨਾਲ ਸਾਨੂੰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਇੰਤਜ਼ਾਰ ਰਹੇਗਾ ਤੁਹਾਡੀਆਂ ਟਿੱਪਣੀਆਂ ਦਾ, ਤੁਹਾਡੇ ਸਵਾਲਾਂ ਦਾ। ਸੋ ਤੁਸੀਂ ਆਪਣੀਆਂ ਟਿੱਪਣੀਆਂ ਨਾਲ, ਆਪਣੇ ਸਵਾਲਾਂ ਨਾਲ ਇਸ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਿਓ, ਪ੍ਰੋਗਰਾਮ 'ਚ ਸ਼ਿਰਕਤ ਜ਼ਰੂਰ ਕਰਿਓ। ਪਰ ਉਸ ਤੋਂ ਪਹਿਲਾਂ ਉਹ ਸਵਾਗਤ ਕਰੀਏ ਦਲਜੀਤ ਸਿੰਘ ਹੋਣਾ ਦਾ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ, ਤੇ ਸਤਿ ਸ਼੍ਰੀ ਅਕਾਲ ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਜੀ। ਹੋਰ ਸੁਣਾਓ, ਕੀ ਹਾਲ ਨੇ? ਬਹੁਤ ਵਧੀਆ, ਠੀਕ ਆ। ਤੇ ਗਰਮੀਆਂ ਦੀ ਸ਼ੁਰੂਆਤ ਬ੍ਰਿਸਬੇਨ ਵਿੱਚ ਹੋ ਚੁੱਕੀ ਹੈ ਜੀ। ਤੇ ਨਾਲ ਦੀ ਨਾਲ ਮੱਛਰ ਕੁਤਲੀ ਵੈਸੇ ਆਉਣੀ ਸ਼ੁਰੂ ਹੋ ਗਈ ਆ। ਬਿਲਕੁਲ। ਤੇ ਅੱਜ ਕੋਟ ਦਾ ਰੰਗ ਬਦਲ ਲਿਆ, ਵਕੀਲਾਂ ਵਾਲਾ ਕੋਟ ਨਹੀਂ ਪਾਇਆ ਅੱਜ। ਨਹੀਂ, ਦੇਖੋ ਹੁਣ ਮੈਨੂੰ ਇਹ ਲੱਗਦਾ ਕਿ ਵਕੀਲਾਂ ਵਾਲਾ ਕੰਮ ਤਾਂ ਮੈਨੂੰ ਲੱਗਦਾ ਹੁਣ ਇਸ ਪ੍ਰੋਗਰਾਮ 'ਚ ਹੁੰਦਾ ਹੀ ਰਹਿੰਦਾ ਜੀ। ਤੇ ਇਸੇ ਬਹਾਨੇ ਚਲੋ ਹੋਰ ਵੀ ਗੱਲਾਂ ਜਿਹੜੀਆਂ ਹੋ ਜਾਂਦੀਆਂ, ਪਰ ਫਿਰ ਵੀ ਕੇਂਦਰਤ ਆਪਾਂ ਫਿਰ ਵੀ ਅੱਜ ਵਕੀਲਾਂ ਵਾਲੇ ਕੰਮ ਤੇ ਕਾਨੂੰਨਾਂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹੋ ਤੁਸੀਂ। ਬਿਲਕੁਲ, ਤੇ ਇਹ ਸ਼ਾਇਦ ਜ਼ਰੂਰੀ ਆ ਜੀ। ਤੇ ਇਹ ਬਹੁਤ ਵਧੀਆ ਵੀ ਹੋਇਆ ਕਿਉਂਕਿ ਕਾਨੂੰਨ ਪਹਿਲਾਂ ਵੀ ਪਾਸ ਹੁੰਦੇ ਸੀ, ਜਿੰਨੇ ਵੀ ਲੋਕ ਸਭਾ ਚਾਹੇ ਰਾਜ ਸਭਾ ਦੀ ਆਪਾਂ ਗੱਲ ਕਰ ਲਈਏ, ਕਾਨੂੰਨ ਲੈ ਕੇ ਆਉਂਦੀਆਂ ਸੀ ਪਾਰਟੀਆਂ, ਪਰ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ। ਬਿਲਕੁਲ। ਇੱਦਾਂ ਪਾਸ ਹੁੰਦੇ ਜਾਂਦੇ ਸੀ, ਲੋਕਾਂ ਦੇ ਵਿੱਚ ਉਹ ਕੀ ਪ੍ਰਭਾਵ ਜਾਂਦਾ ਸੀ। ਉੱਥੇ MLA MP ਜਿਹੜੇ ਬਹਿਸ ਕੇ ਆ ਜਾਂਦੇ ਹੁੰਦੇ ਸੀ, ਸਾਨੂੰ ਤਾਂ ਇੰਨਾ ਕੁ ਪਤਾ ਲੱਗਦਾ ਹੁੰਦਾ ਸੀ ਕਿ ਉੱਥੇ ਬਹਿਸ ਹੋਈ ਆ। ਪਰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਨਾਲ ਲੋਕਾਂ ਤੱਕ ਗੱਲ ਪਹੁੰਚੀ ਆ, ਲੋਕਾਂ ਨੂੰ ਇਹ ਪਤਾ ਲੱਗਣ ਲੱਗਾ ਕਿ ਸਾਡਾ MP ਜਾਂ MLA ਉਹਦੀ ਪਰਫਾਰਮੈਂਸ ਕੀ ਆ। ਬਿਲਕੁਲ। ਲੋਕੀ ਇੰਟਰਸਟ ਲੈਣ ਲੱਗੇ ਇਹਨਾਂ ਚੀਜ਼ਾਂ ਦੇ ਵਿੱਚ। ਹੁਣ ਰਾਜ ਸਭਾ ਜਾਂ ਲੋਕ ਸਭਾ TV ਆ, ਦੇਖ ਲਓ ਕਿੰਨੇ ਸਾਲਾਂ ਤੋਂ ਚੱਲ ਰਿਹਾ, ਉਹਦੇ ਵਿੱਚ ਅਸੀਂ ਲਾਈਵ ਦੇਖਦੇ ਹਾਂ ਕੀ ਕਰ ਰਿਹਾ, ਕਦੀ ਇੰਟਰਸਟ ਹੀ ਨਹੀਂ ਲਿਆ। ਪਰ ਹੁਣ ਜਿਹੜੇ ਲੋਕ ਆ ਉਹ ਸ਼ਾਇਦ ਅਵੇਅਰ ਹੁੰਦੇ ਜਾਣ ਲੱਗਦੇ ਆ। ਉਹਦਾ ਕਾਰਨ ਇਹੀ ਆ ਕਿ ਲੋਕੀ ਹੁਣ ਕਾਨੂੰਨਾਂ ਦੇ ਨਾਲ ਸਾਂਝ ਪਾਉਣੀ ਸ਼ੁਰੂ ਕਰ ਦਿੱਤੀ ਆ, ਜਿਹੜੀ ਕਿ ਪਹਿਲਾਂ ਸ਼ਾਇਦ ਇਹ ਮਿਸਿੰਗ ਕੰਸੈਪਟ ਸੀ ਸਾਡੇ ਸਾਰੇ ਸਮਾਜ ਦੇ ਵਿੱਚ। ਜੀ ਬਿਲਕੁਲ। ਪਰ ਹੁਣ ਵੈਸੇ ਹੀ ਬਹੁਤ ਕੁਛ ਇੱਦਾਂ ਦਾ ਹੋ ਰਿਹਾ ਹੈ ਜਿਹੜਾ ਨਵਾਂ ਵੇਖਣ ਨੂੰ ਮਿਲ ਰਿਹਾ ਹੈ। ਜਿੱਦਾਂ ਜੋ ਕੁਛ, ਜਿੱਦਾਂ ਤੁਸੀਂ ਲੋਕ ਸਭਾ ਤੇ ਰਾਜ ਸਭਾ TV ਦੀ ਗੱਲ ਕੀਤੀ, ਮੈਂ ਸ਼ੁਰੂਆਤ ਵੀ ਉੱਥੋਂ ਕਰਨੀ ਚਾਹੂੰਗਾ। ਰਾਜ ਸਭਾ ਦੀ ਜਿਹੜੀ ਆ ਸੈਸ਼ਨ ਚੱਲ ਰਿਹਾ ਸੀ, ਉਹਦੇ ਵਿੱਚ ਜਿਹੜੇ ਕਿਸਾਨੀ ਸੰਬੰਧੀ ਖੇਤੀਬਾੜੀ ਜਿਹੜੇ ਬਿੱਲ ਆ ਉਹ ਤਿੰਨੇ ਪਾਸ ਕਰਵਾ ਲਏ ਗਏ। ਪਰ ਜੋ ਵੀ ਪੂਰੀ ਕਾਰਵਾਈ ਪੂਰੇ ਸੈਸ਼ਨ ਦੇ ਵਿੱਚ ਰਾਜ ਸਭਾ ਦੇ ਵਿੱਚ ਹੋਇਆ, ਜਿਸ ਤਰ੍ਹਾਂ ਹੰਗਾਮਾ ਹੋਇਆ, ਮਾਈਕ ਭੰਨੇ ਗਏ, ਵਿਰੋਧੀਆਂ ਵੱਲੋਂ ਵਾਕਆਊਟ ਹੋਇਆ, ਸੰਸਦ ਜਿਹੜੇ ਮੈਂਬਰ ਆ ਉਹਨਾਂ ਨੂੰ ਮੁਅੱਤਲ ਕੀਤਾ ਗਿਆ। ਫਿਰ ਉਸ ਤੋਂ ਬਾਅਦ ਚਾਰ ਡਿਪਲੋਮੈਸੀ ਵੀ ਚੱਲੀ। ਇਹ ਸਭ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਇਹ ਪਹਿਲੀ ਵਾਰ ਨਹੀਂ ਹੋਇਆ, ਇਦੋਂ ਵੀ ਬਹੁਤ ਮਾੜੇ ਚੀਜ਼ਾਂ ਉੱਥੇ ਹੁੰਦੀਆਂ ਰਹੀਆਂ ਜੀ। ਕਿਉਂਕਿ ਇੱਕ ਤਾਂ ਇਹ ਹੁੰਦਾ ਕਿ ਉੱਥੇ ਇੱਕ ਦੁਸ਼ਮਣੀ ਦੀ ਭਾਵਨਾ ਵੀ ਹੁੰਦੀ ਆ, ਕਿਉਂਕਿ ਡਿਫਰੈਂਟ ਪਾਰਟੀਆਂ ਹੁੰਦੀਆਂ, ਤੁਹਾਡੇ ਡਿਫਰੈਂਟ ਇਸ਼ੂਜ਼ ਹੁੰਦੇ ਆ, ਡਿਫਰੈਂਟ ਧਰਮ ਹੁੰਦੇ ਆ, ਡਿਫਰੈਂਟ ਭਾਸ਼ਾਵਾਂ ਹੁੰਦੀਆਂ ਜੀ। ਤੇ ਤੁਹਾਡੇ ਜਿਹੜੀਆਂ ਸਮੱਸਿਆਵਾਂ ਆ ਉਹ ਵੀ ਹਰ ਇੱਕ ਦੀਆਂ ਡਿਫਰੈਂਟ ਆ। ਕਿਸੇ ਦੇ ਲਈ ਉਹ ਸਮੱਸਿਆ ਜਿਹੜੀ ਆ ਉਹ ਇੰਨੀ ਪ੍ਰਭਾਵਸ਼ਾਲੀ ਨਹੀਂ ਹੁੰਦੀ, ਦੂਜੇ ਦੇ ਲਈ ਬਹੁਤ ਵੱਡੀ ਚੀਜ਼ ਹੁੰਦੀ ਉਹ। ਜੀ। ਉੱਥੇ ਫਿਰ ਬਹਿਸ ਹੋ ਜਾਂਦੀ ਆ। ਉਹ ਬਹਿਸ ਦੇ ਵਿੱਚ ਕੀ ਹੁੰਦਾ ਕਿ ਭਾਵਕ ਵੀ ਹੋ ਜਾਂਦੇ ਆ, ਮਾਈਕ ਈਵਨ ਕਿ ਹੱਥੋਂ ਪਾਈ ਇਹ ਅਕਸਰ ਹੀ ਹੋ ਜਾਂਦੀ ਆ। ਈਵਨ ਕਿ ਪੇਪਰ ਜਿਹੜੇ ਹੁੰਦੇ ਆ ਉਹ ਪਾੜ ਕੇ ਸਪੀਕਰ ਦੇ ਉੱਤੇ ਸੈੱਟ ਦਿੱਤੇ ਜਾਂਦੇ ਆ। ਕਈ ਵਾਰੀ ਕੁਛ ਗਲਤ ਸ਼ਬਦ ਬੋਲ ਦਿੱਤੇ ਜਾਂਦੇ ਆ ਕਿਸੇ ਦੀ ਸ਼ਾਨ ਦੇ ਪ੍ਰਤੀ ਜਾਂ ਕਿਸੇ ਕਾਨੂੰਨ ਦੇ ਪ੍ਰਤੀ। ਜੀ। ਫਿਰ ਉੱਥੇ ਕੀ ਬਣਦਾ ਕਿ ਸਪੀਕਰ ਸਾਹਿਬ ਇਹ ਕਹਿੰਦੇ ਹੁੰਦੇ ਆ ਕਿ ਇਹਦੀ ਕਾਰਵਾਈ ਦੇ ਵਿੱਚੋਂ ਇਹ ਕੱਢ ਲਓ, ਕਿਉਂਕਿ ਉਹਦੇ ਵਿੱਚ ਕਾਰਵਾਈ ਹੁੰਦੀ ਆ ਕਿ ਉਹ ਇੱਕ ਇਤਿਹਾਸਕ ਇੱਕ ਦਸਤਾਵੇਜ਼ ਬਣ ਜਾਂਦਾ ਵੀ ਇੱਥੇ ਅੱਜ ਕੀ ਹੋਇਆ। ਤੇ ਕਾਨੂੰਨ ਜਦੋਂ ਬਣਦੇ ਆ ਜਾਂ ਜਿਹੜੀ ਲੋਕਤੰਤਰ ਇੱਕ ਕਾਨੂੰਨੀ ਵਿਧਾ ਆ, ਹੁਣ ਉਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਜਾਣ ਕਿ ਇੱਥੇ ਮਾਰਕੁੱਟ ਅੱਜ ਹੋਈ ਸੀ ਜਾਂ ਆਹ ਚੀਜ਼ ਹੋਈ ਸੀ, ਉਹ ਨੈਤਿਕ ਤੌਰ ਤੇ ਚੰਗਾ ਵੀ ਹੈ। ਪਰ ਜਦੋਂ ਇਹ ਸੈਸ਼ਨ ਚੱਲ ਰਿਹਾ ਸੀ ਤਾਂ ਜਿਸ ਤਰ੍ਹਾਂ ਜਦੋਂ ਇਹ ਸਾਰੀ ਕਾਰਵਾਈ ਹੋਈ ਆ ਤਾਂ ਉਹਨੂੰ ਇੱਕ ਕਿਹਾ ਗਿਆ ਕਿ ਵਰਸਟ ਡੇ ਇਨ ਡੈਮੋਕ੍ਰੇਸੀ, ਕਿ ਉੱਥੇ ਜਿਹੜੀ ਲੋਕਤੰਤਰ ਦਾ ਕਤਲ ਕੀਤਾ ਗਿਆ, ਵਿਰੋਧੀਆਂ ਵੱਲੋਂ ਇਦਾਂ ਦੇ ਇਲਜ਼ਾਮ ਲਾਏ ਗਏ। ਨਹੀਂ, ਉਹ ਇਸੇ ਕਰਕੇ ਕਿ ਰਾਜ ਸਭਾ ਦੀ ਕਾਰਵਾਈ ਦੇ ਵਿੱਚ ਜਿੱਦਾਂ ਉਹ TV ਦੇ ਵਿੱਚ ਮਿਊਟ ਕਰ ਦਿੱਤਾ ਜਾਂਦਾ ਸੀ, ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕਿ ਜਿਹੜਾ ਲਿਖਤੀ ਤੁਹਾਡਾ ਨਾਲ ਲਿਖਿਆ ਜਾਂਦਾ ਉਹਦੇ ਵਿੱਚ ਕਾਰਵਾਈ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਸੀ। ਪਰ ਇਦਾਂ ਨਹੀਂ ਸੀ ਕੀਤਾ ਜਾਂਦਾ ਕਿ ਤੁਹਾਡੀ ਕਟਿੰਗ ਕਰ ਦਿੱਤੀ ਜਾਵੇ TV ਦੇ ਉੱਤੇ ਜਾਂ TV ਦੇ ਉੱਤੇ ਮਿਊਟ ਕਰ ਦਿੱਤਾ ਜਾਵੇ। ਤੇ ਉਸ ਵੇਲੇ ਥੋੜਾ ਜਿਹਾ ਲੱਗਦਾ ਆ। ਪਰ ਇਹਦੇ ਲਈ ਰਿਸਪੌਂਸੀਬਲ ਵੀ ਲੀਡਰ ਸਾਡੇ ਹੈਗੇ ਆ ਕਿ ਜਿਹੜੇ ਉੱਥੇ ਜਾ ਕੇ ਇਹ ਨਹੀਂ ਗੱਲ ਸੋਚਦੇ ਕਿ ਸਾਡੇ ਬੱਚੇ ਸਾਨੂੰ ਦੇਖ ਰਹੇ ਆ। ਕਿਉਂਕਿ ਜਿਹੜੇ ਅੱਜ ਦੇ ਲੀਡਰ ਵੀ ਹੁੰਦੇ ਆ, ਬਹੁਤ ਸਾਰੇ ਨਾਅਰੇ ਇਦਾਂ ਹੀ ਲੱਗਦੇ ਹੁੰਦੇ ਆ ਵੀ ਫਲਾਨਿਆਂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਪਰ ਉਹੀ ਜਿਹੜੇ ਬੰਦੇ ਆ ਜਿਨ੍ਹਾਂ ਦੀ ਹੁਣ ਸੋਚ ਆ, ਉੱਥੇ ਜਾ ਕੇ ਜਦੋਂ ਇਦਾਂ ਦੇ ਕੰਮ ਕਰਦੇ ਆ
ਉਹ ਲੋਕੀ ਜਦੋਂ ਦੇਖਦੇ ਆ ਜੀ ਫਿਰ ਉਹ ਲੋਕਾਂ ਦੇ ਵਿੱਚ ਗਲਤ ਪ੍ਰਭਾਵ ਜ਼ਰੂਰ ਜਾਂਦਾ ਆ। ਤੇ ਇਸ ਕਰਕੇ ਲੀਡਰਸ ਨੂੰ, ਵੈਸੇ ਤਾਂ ਇਹ ਮੈਨੂੰ ਲੱਗਦਾ ਵੀ ਟੀਵੀ ਬਹੁਤ ਵਧੀਆ ਚੱਲਿਆ ਸੀ ਜੀ, ਇਹਦੇ ਨਾਲ ਲੋਕਾਂ ਦੇ ਵਿੱਚ ਇੱਕ ਤੁਹਾਨੂੰ ਰੱਖਣਾ ਸੀ। ਅਸੀਂ ਹੁਣ ਇੱਥੇ ਟੀਵੀ ਦੇ ਉੱਤੇ ਬੋਲਦੇ ਹਾਂ, ਸਾਨੂੰ ਇੱਕ ਮਰਿਆਦਾ ਰੱਖਣੀ ਪੈਂਦੀ ਹੈ ਕਿ ਅਸੀਂ ਕਿੱਦਾਂ ਦੇ ਕਨਸੈਪਟ ਲੈ ਕੇ ਆਈਏ, ਕਿੱਦਾਂ ਅਸੀਂ ਬਿਹੇਵ ਕਰੀਏ ਦੂਜੇ ਦੇ ਨਾਲ। ਬਿਲਕੁਲ ਇਸੇ ਤਰੀਕੇ ਨਾਲ ਇਹ ਲਿਆਂਦਾ ਸੀ ਕਿ ਸ਼ਾਇਦ ਬਿਹੇਵ ਵਧੀਆ ਕਰਨਗੇ, ਪਰ ਇਹਦਾ ਵੀ ਕੋਈ ਏਡਾ ਵੱਡਾ ਫਾਇਦਾ ਹੋਇਆ ਨਹੀਂ। ਪਰ ਇਹਦਾ ਫਾਇਦਾ ਇਹ ਜ਼ਰੂਰ ਹੋ ਗਿਆ ਕਿ ਲੋਕਾਂ ਨੂੰ ਹੁਣ ਸਿੱਧਾ ਪਤਾ ਲੱਗਣ ਲੱਗ ਗਿਆ ਕਿ ਉੱਥੇ ਕੀ ਕੀ ਹੋ ਰਿਹਾ। ਪਰ ਜੇਕਰ ਆਪਾਂ ਇਹਨਾਂ ਖੇਤੀਬਾੜੀ ਬਿੱਲਾਂ ਦੀ ਗੱਲ ਕਰੀਏ ਦਲਜੀਤ ਜੀ, ਤਾਂ ਉਦੋਂ ਕਿਹਾ ਜਾ ਰਿਹਾ ਸੀ ਕਿ ਰਾਜ ਸਭਾ ਦੇ ਵਿੱਚ ਸ਼ਾਇਦ ਸਰਕਾਰ ਨੂੰ ਮੁਸ਼ਕਲ ਆਊਗੀ, ਕਿਉਂਕਿ ਉਹਦੇ ਵਿੱਚ ਸਰਕਾਰ ਦੀ ਬਹੁਮਤ ਨਹੀਂ ਹੈਗੀ ਤੇ ਵਿਰੋਧੀਆਂ ਵੱਲੋਂ ਵੀ ਇਸ ਚੀਜ਼ ਦੀ ਖਿਲਾਫਤ ਕੀਤੀ ਜਾ ਰਹੀ ਸੀ, ਪਰ ਫਿਰ ਵੀ ਇਹ ਪਾਸ ਕਰਵਾ ਲਏ ਗਏ। ਤੁਸੀਂ ਤਸਵੀਰ ਵੇਖੀ ਹੋਣੀ ਅਖਬਾਰ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜੇ ਵਿਰੋਧੀਆਂ ਵੱਲੋਂ ਬਾਈਕਾਟ ਕਰਕੇ ਵਾਕਆਊਟ ਕਰ ਲਿਆ ਗਿਆ ਤੇ ਉੱਥੇ ਬਸ ਮੇਰੇ ਖਿਆਲ 10 ਤੋਂ 15 ਮੈਂਬਰ ਬੈਠੇ ਸੀਗੇ ਅੱਜ ਦੀ ਕੱਲ੍ਹ ਦੀ ਕਾਰਵਾਈ ਦੇ ਵਿੱਚ। ਉਹਨੂੰ ਕਿੱਦਾਂ ਦੇਖਦੇ ਹੋ? ਦੇਖੋ, ਇੱਕ ਤਾਂ ਇਹਦਾ ਸਭ ਤੋਂ ਵੱਡਾ ਦੇਖੋ ਆਰਡੀਨੈਂਸ ਵੀ ਉਦੋਂ ਲਿਆਂਦੇ ਗਏ ਜਦੋਂ ਕਰੋਨਾ ਦਾ ਬਹੁਤ ਜ਼ਿਆਦਾ ਵੱਧ ਗਿਆ ਸੀ ਕੰਮ ਜੀ। ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਕਿ ਜਦੋਂ ਆਰਡੀਨੈਂਸ ਲਿਆਂਦੇ ਵੀ ਗਏ ਸੀ, ਉਦੋਂ ਤੁਸੀਂ ਇਹ ਸਵਾਲ ਕੀਤਾ ਸੀ ਵੀ ਇਹਦੀ ਕੀ ਜ਼ਰੂਰਤ ਸੀ ਆਰਡੀਨੈਂਸ ਲਿਆਉਣ ਦੀ। ਜੀ, ਮੈਂ ਤੁਹਾਨੂੰ ਉਦੋਂ ਇਹੀ ਕਿਹਾ ਸੀ ਕਿ ਕਿਸਾਨਾਂ ਨੂੰ ਚੈੱਕ ਕਰਨਾ ਚਾਹੁੰਦੇ ਆ ਇਹ ਕਿ ਇਹਦਾ ਕਿੰਨਾ ਕੁ ਜ਼ਿਆਦਾ ਪ੍ਰਭਾਵ ਪੈਂਦਾ। ਜੀ, ਜੇ ਬਹੁਤ ਜ਼ਿਆਦਾ ਐਜੀਟੇਸ਼ਨ ਉਸ ਵੇਲੇ ਸ਼ੁਰੂ ਹੋ ਜਾਂਦੀ, ਸ਼ਾਇਦ ਬਿੱਲ ਲਿਆਉਣ ਲੱਗੇ 2 ਵਾਰੀ ਇਹ ਜ਼ਰੂਰ ਸੋਚਦੇ। ਜੀ, ਪਰ ਕਿਉਂਕਿ ਕਰੋਨਾ ਦੇ ਉੱਤੇ ਇੰਨੀ ਜ਼ਿਆਦਾ ਕਨਸੈਂਟਰੇਸ਼ਨ ਸੀਗੀ ਵਿਰੋਧੀ ਧਿਰਾਂ ਦਾ ਵੀ, ਉੱਧਰ ਜ਼ਿਆਦਾ ਇੰਨਾ ਮਾਹੌਲ ਸੀ, ਲੋਕਡਾਊਨ ਕੀਤਾ ਗਿਆ ਸੀ ਕਿ ਇੰਨੀ ਜ਼ਿਆਦਾ ਵਿਰੋਧ ਜ਼ਰੂਰ ਹੁੰਦੇ ਰਹੇ ਆ, ਪਰ ਇਸ ਲੈਵਲ ਦੇ ਨਹੀਂ ਸੀ ਹੋਏ। ਜੀ, ਇਹਨਾਂ ਨੂੰ ਲੱਗਾ ਕਿ ਸ਼ਾਇਦ ਬਿੱਲਾਂ ਦੇ ਵਿੱਚ ਵੀ ਜਦੋਂ ਇਹ ਬਿੱਲ ਲੈ ਕੇ ਆਉਣਾ ਹੈ ਤੇ ਇਸੇ ਤਰੀਕੇ ਦੇ ਨਾਲ ਲੈ ਕੇ ਅਸੀਂ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹਾਂ। ਪਰ ਉਹ ਕਰੋਨਾ ਤੋਂ ਬਾਅਦ ਹੁਣ ਇਹ ਇੱਕ ਸਿਸਟਮ ਵੀ ਹੈਗਾ ਕਿ ਤੁਸੀਂ ਜਿੱਥੇ 3 ਬੰਦੇ ਬਹਿੰਦੇ ਆ ਉੱਥੇ 1 ਬੈਠਾ ਹੋਇਆ ਆ। ਨਾਲ ਦੀ ਨਾਲ ਵਿਰੋਧੀ ਪਾਰਟੀ ਸੀ ਜਿਹੜੀਆਂ ਆ ਉਹ ਬਾਈਕਾਟ ਕਰ ਗਈਆਂ ਤੇ ਨਾਲ ਇਹ ਹੋ ਗਿਆ ਕਿ ਤੁਸੀਂ ਜਿਹੜਾ ਸਿਰਫ ਜਵਾਨੀ ਵੋਟਾਂ ਦੇ ਨਾਲ ਹੀ ਪਾਸ ਹੋਏ ਆ ਕਿ ਉਹਨੇ ਸਪੀਕਰ ਨੇ ਕਹਿ ਦਿੱਤਾ ਹੱਥ ਇੰਨੇ ਖੜੇ ਕਰ ਦਿਓ। ਇਹ ਵੀ ਨਹੀਂ ਵੀ ਹੱਥ ਗਿਣੇ ਜਾਂਦੇ ਆ, ਉਹਦੇ ਵਿੱਚ ਅੱਧੇ ਬੰਦੇ ਦਾ ਸੈਂਟਰ ਹਾਲ ਦੇ ਵਿੱਚ ਬੈਠੇ ਹੁੰਦੇ ਆ। ਬਿਲਕੁਲ ਰੌਲਾ ਪਾ ਦਿੱਤਾ ਗਿਆ ਪਾਸ। ਪਰ ਉਸ ਤੋਂ ਬਾਅਦ ਵਿਰੋਧੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਗਿਆ ਕਿ ਅਸੀਂ ਇਸ ਚੀਜ਼ ਦੀ ਹਮਾਇਤ ਨਹੀਂ ਕਰਦੇ। ਬਿਲਕੁਲ, ਤੇ ਉਹ ਸ਼ਾਇਦ ਇਹ ਵੀ ਹੈਗਾ ਕਿ ਬਹੁਤ ਸਾਰੀਆਂ ਪਾਰਟੀਆਂ ਦੇ ਵਿਰੋਧੀ ਧਿਰ ਇਕੱਠਾ ਵੀ ਹੈ ਨਹੀਂਗਾ ਜੇ ਅਸੀਂ ਇਸ ਤਰੀਕੇ ਦੇ ਨਾਲ ਵੀ ਦੇਖੀਏ, ਕਿਉਂਕਿ ਨਿਤਿਸ਼ ਕੁਮਾਰ ਵਰਗੇ ਜਿਹੜੇ ਲੋਕ ਨੇ ਉਹ ਅਜੇ ਵੀ ਇਹਨਾਂ ਨੂੰ ਸਮਰਥਨ ਦਿੰਦੇ ਨੇ, ਭਾਵੇਂ ਕਿਸੇ ਵੀ ਕੁਝ ਹੋ ਸਕਦੇ ਆ ਮਤਭੇਦ। ਤੇ ਈਵਨ ਬਹੁਤ ਸਾਰੀਆਂ ਪਾਰਟੀਆਂ ਹੈਗੀਆਂ ਉਹ ਕਾਂਗਰਸ ਨੂੰ ਅਜੇ ਵੀ ਵਿਰੋਧੀ ਧਿਰ ਦੇ ਆਗੂ ਦੇ ਤੌਰ ਦੇ ਉੱਤੇ ਦੇਖ ਨਹੀਂ ਪਾਉਂਦੀਆਂ, ਕਿਉਂਕਿ ਉਹਨਾਂ ਦੇ ਕਾਂਗਰਸ ਦੇ ਨਾਲ ਵੀ ਮਤਭੇਦ ਆ। ਤੇ ਕਾਂਗਰਸ ਪਹਿਲਾਂ ਇਹਨਾਂ ਬਿੱਲਾਂ ਨੂੰ ਲਿਆਉਣ ਦੇ ਵਿੱਚ ਵੀ ਉਹਨਾਂ ਦੀ ਅਹਿਮ ਜ਼ਿੰਮੇਵਾਰੀ ਰਹੀ ਆ। ਇਹੋ ਜਿਹੇ ਜਿਹੜੇ ਬਿੱਲ ਆ, ਜਿੱਦਾਂ ਆਪਾਂ ਕਿਹਾ ਕਿ 1992 ਦੇ ਵਿੱਚ ਜਿਹੜੇ ਬੀਜ ਬੋਏ ਆ ਉਹ ਹੈਗੇ ਤਾਂ ਕਾਂਗਰਸ ਦੇ ਬੋਏ ਹੋਏ ਆ ਕਿ ਇਸ ਕਰਕੇ ਉਹਨਾਂ ਨੂੰ ਵਿਰੋਧ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਲੱਗਦਾ ਆ। ਕੁਝ ਪਾਰਟੀਆਂ ਇਦਾਂ ਦੀਆਂ ਵੀ ਹੈਗੀਆਂ ਜਿਹੜੀਆਂ ਕਿ ਦਬਾਅ ਦੇ ਵਿੱਚ ਚੱਲ ਰਹੀਆਂ, ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਸਿੱਧੇ ਬਿੱਲ ਦੇ ਅਗੇਂਸਟ ਦੇ ਵਿੱਚ ਆਉਂਦੇ ਆ ਤਾਂ ਸ਼ਾਇਦ ਬੀਜੇਪੀ ਸਾਡਾ ਨੁਕਸਾਨ ਕਰ ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜੋ ਕੁਝ ਵੀ ਇਹ ਕੀਤਾ ਗਿਆ ਇਹ ਪਹਿਲਾਂ ਕਾਂਗਰਸ ਦਾ ਵੀ ਇਹੀ ਇਰਾਦਾ ਸੀ ਜਾਂ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ, ਪਰ ਉਹਨਾਂ ਦੇ ਨਾਲ ਜੋ ਵੀ ਇਹਦੀ ਗੱਲ ਹੁੰਦੀ ਤੇ ਉਹ ਬਿਲਕੁਲ ਸਾਫ਼ ਮੁੱਕਰ ਜਾਂਦੇ ਇੱਥੋਂ। ਉਹ ਤਾਂ ਹੈ ਹੀ ਆ। ਹੁਣ ਤੁਸੀਂ ਦੇਖੋ ਉਹ ਕਹਿੰਦੇ ਕਿ ਸਾਡਾ ਮੰਤਵ ਹੋਰ ਸੀ, ਸਾਡਾ ਤਾਂ ਕਿਸਾਨੀ ਨੂੰ ਉੱਪਰ ਚੱਕਣਾ, ਇਹ ਤਾਂ ਜਿਹੜੇ ਬਿੱਲ ਆ ਬਿਲਕੁਲ ਵੱਖਰੇ ਆ। ਦੇਖੋ, ਨੋ ਡਾਊਟ ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਚੇਤੇ ਰੱਖਣਾ ਚਾਹੀਦਾ ਕਿ ਕਿਸਾਨਾਂ ਦੀ ਇਹ ਅੱਜ ਤੱਕ ਦੀ ਮੰਗ ਰਹੀ ਆ ਕਿ ਆੜਤੀ ਸਿਸਟਮ ਬੰਦ ਹੋਣਾ ਚਾਹੀਦਾ ਆ। ਨੋ ਡਾਊਟ ਕਿ ਜਿੰਨੇ ਵੀ ਵਿਰੋਧ ਕਰ ਰਹੇ ਆ ਅੱਜ ਉਹ ਇਹ ਮੰਗ ਰੱਖਦੇ ਰਹੇ ਆ। ਅਸੀਂ ਵੀ ਕਹਿੰਦੇ ਰਹੇ ਆ ਕਿ ਆੜਤੀ ਜਿਹੜੇ ਆ, ਇੱਕ ਕਿਸਾਨ ਆ 6 ਮਹੀਨੇ ਇੰਨੀ ਜ਼ਿਆਦਾ ਮਿਹਨਤ ਕਰਦਾ ਆ ਤੇ ਉਹ 1-2 ਦਿਨਾਂ ਦੇ ਵਿੱਚ ਹੀ ਆੜਤੀ ਜਿਹੜਾ ਆਉਂਦਾ ਆ 2.5% ਕਮਿਸ਼ਨ ਉਹਨੂੰ ਮਿਲ ਜਾਂਦਾ ਜੀ। ਤੇ ਉਹ ਜਿਹੜਾ ਕਮਿਸ਼ਨ ਆ ਉਹ ਜਾਂ ਘੱਟ ਕਰੋ ਜਾਂ ਕਿਸਾਨਾਂ ਨੂੰ ਉਹ ਵੱਧ ਤੋਂ ਵੱਧ ਫਾਇਦਾ ਉਹਦਾ ਦਿੱਤਾ ਜਾਵੇ। ਹੁਣ 2.5% ਉਹ ਲੈ ਕੇ ਜਾਂਦਾ ਸੀ ਤੇ 6% ਜਿਹੜਾ ਆ ਪੰਜਾਬ ਦੀ ਸਰਕਾਰ ਜਾਂ ਜਿਹੜੀ ਸਟੇਟ ਗਵਰਨਮੈਂਟ ਆ ਉਹ ਲੈ ਕੇ ਜਾਂਦੀ ਸੀ ਕਿ ਇਹ ਜਿਹੜਾ ਕਮਿਸ਼ਨ ਆ ਇਹ ਨਜਾਇਜ਼ ਜਾਂਦਾ, ਇਹਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਹੋਣਾ ਚਾਹੀਦਾ ਆ ਜਾਂ ਇਹ ਕਮਿਸ਼ਨ ਨੂੰ ਘੱਟ ਕੀਤਾ ਜਾਣਾ ਚਾਹੀਦਾ। ਹੁਣ ਉਹ ਜਿਹੜਾ ਜੇ ਹੁਣ ਕਹੀਏ ਕਿ ਉਹ ਵਿਚੋਲੀਆ ਸਿਸਟਮ ਇਹਦੀ ਜਿੰਨੀਆਂ ਵੀ ਕਿਸਾਨ ਯੂਨੀਅਨਸ ਹੈਗੀਆਂ ਉਹਨਾਂ ਦੀ ਅੱਜ ਤੱਕ ਦੀ ਮੰਗ ਹੀ ਇਹ ਰਹੀ ਆ। ਤੇ ਹੁਣ ਇਸ ਬਿੱਲ ਦਾ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਆੜਤੀਆਂ ਨੂੰ ਹੋਇਆ, ਕਿਉਂਕਿ ਆੜਤੀਏ ਤਾਂ ਬਿਲਕੁਲ ਹੀ ਖਤਮ ਹੋ ਗਏ ਇੱਕ ਤਰ੍ਹਾਂ ਦੇ ਨਾਲ। ਉਹਨਾਂ ਨੂੰ ਭਾਵੇਂ ਕਿ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੇ ਲੈਵਲ ਦੇ ਉੱਤੇ ਕੰਮ ਕਰ ਸਕਦੇ ਹੋ, ਪਰ ਜਦੋਂ ਬਿੱਲ ਹੀ ਆ ਗਏ ਆ ਹੁਣ, ਪਰ ਕਿਸਾਨਾਂ ਦੀ ਹੁਣ ਸਮੱਸਿਆ ਇੱਥੇ ਇਹ ਹੋ ਗਈ ਆ ਕਿ ਆੜਤੀਆਂ ਦੀ ਜਗ੍ਹਾ ਇੱਕ ਵਿਚੋਲੀਆ ਹੋਰ ਆ ਗਿਆ ਜਿਹੜਾ ਕਿ ਇੱਕ ਕੰਪਨੀ ਉਹ ਇੱਕ ਵਿਚੋਲੀਆ ਹੀ ਆ ਕਿ ਕੰਪਨੀ ਵਾਲਾ ਬੰਦਾ ਜਿਹੜੀ ਕੰਪਨੀ ਆਊਗੀ। ਹੁਣ ਪਰ ਜਿਹੜਾ ਸਭ ਤੋਂ ਵੱਡਾ ਜਿਹੜਾ ਕਿਸਾਨਾਂ ਦਾ ਖਦਸ਼ਾ ਆ ਉਹ MSP ਨੂੰ ਲੈ ਕੇ ਆ ਕਿ ਸ਼ਾਇਦ ਇਸ ਚੀਜ਼ ਦੀ ਆੜ ਦੇ ਵਿੱਚ ਕਿਤੇ ਨਾ ਕਿਤੇ MSP ਜਿਹੜੀ ਆ ਉਹ ਖਤਮ ਕੀਤੀ ਜਾਊਗੀ। ਦੇਖੋ, MSP ਜਿਹੜੀ ਆ ਜੇ ਆਪਾਂ ਦੇਖੀਏ ਕਿ ਕਣਕ ਤੇ ਝੋਨੇ ਦੀ ਡਿਮਾਂਡ ਤਾਂ ਬਹੁਤ ਆ ਤੇ ਉਹਦੇ ਨਾਲ MSP ਸ਼ਾਇਦ ਉੱਥੇ ਤਾਂ ਇਹ ਕੰਮ ਹੁੰਦਾ ਰਹੇ, ਪੰਜਾਬ ਤੇ ਹਰਿਆਣੇ ਦੇ ਵਿੱਚ ਇਹਦੇ ਹੁੰਦਾ ਰਹੇ।
ਪਰ ਜੇ ਅਸੀਂ ਦੇਖਿਆ ਜਾਵੇ ਕਿ ਜਿਹੜਾ ਨਿਊਨਤਮ ਮੁੱਲ ਆ ਹੁਣ ਕੀ ਘੱਟੋ ਘੱਟ ਸਮਰਥਨ ਮੁੱਲ ਹੁਣ ਦਿੱਤਾ ਜਾ ਰਿਹਾ ਹੈ। ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸੀ ਕਿ ਕਪਾਹ ਇੱਦੇ ਰੋਲਦੀ ਪਈ ਆ, ਖਾਸ ਤੌਰ ਤੇ ਬਾਸਮਤੀ ਦਾ ਇਸ ਵੇਲੇ ਹਾਲ ਦੇਖੋ ਤੁਸੀਂ ਕੀ ਆ। ਜਿਹੜਾ ਲੋਕਾਂ ਨੇ ਬਾਸਮਤੀ ਲਗਾਈ ਹੋਈ ਆ ਘੱਟੋ ਘੱਟ ਸਮਰਥਨ ਮੁੱਲ ਤੋਂ ਆਪਣੇ 500 600 ਰੁਪਇਆ ਜਿਹੜਾ ਆ ਪਿਛਲੇ ਸਾਲ ਦੇ ਨਾਲੋਂ ਘੱਟ ਆ। ਈਵਨ ਕਈ ਥਾਵਾਂ ਦੇ ਉੱਤੇ 1000 ਰੁਪਈਆ ਕਿਹਾ ਇਹ ਜਾ ਰਿਹਾ ਕਿ ਜੀ ਬਾਸਮਤੀ ਦੀ ਹੁਣ ਮੰਗ ਹੈ ਨਹੀਂ। ਹੁਣ ਜਿਹੜੇ ਆ ਕਿਉਂਕਿ ਕਰੋਨਾ ਹੋ ਗਿਆ, ਹੁਣ ਮੈਰਿਜ ਇੰਨੀਆਂ ਹੁੰਦੀਆਂ ਨਹੀਂ, ਮੈਰਿਜ ਦੇ ਵਿੱਚ ਬਹੁਤ ਜ਼ਿਆਦਾ ਇਹਦੀ ਯੂਜ਼ ਹੋ ਜਾਂਦੀ ਸੀ ਬਾਸਮਤੀ। ਹੁਣ ਉਹ ਬਾਸਮਤੀ ਦੀ ਮੰਗ ਨਹੀਂ ਰਹੀ, ਇਹਦੇ ਕਰਕੇ ਉਹਦੀ ਜਿਹੜੀ ਮੰਗ ਆ ਤੇ ਉਹਦਾ ਰੇਟ ਆ ਉਹ ਜਿਹੜਾ ਘੱਟ ਆ ਜੀ। ਹੁਣ ਜੇ ਤਾਂ ਗਵਰਨਮੈਂਟ ਪਹਿਲਾਂ ਤੋਂ ਕਿਸਾਨਾਂ ਦਾ ਬਹੁਤ ਹੱਥ ਫੜਦੀ ਆ ਫਿਰ ਤਾਂ ਆਪਾਂ ਕਹਿ ਦਈਏ ਕਿ ਜੀ ਇਹ ਗਵਰਨਮੈਂਟ ਪਹਿਲਾਂ ਹੱਥ ਬਹੁਤ ਜ਼ਿਆਦਾ ਫੜਦੀ ਸੀ, ਹੁਣ ਉਹਨੂੰ ਬਹੁਤ ਔਖਾ ਹੋ ਜਾਣਾ। ਗਵਰਨਮੈਂਟ ਪਹਿਲਾਂ ਤੋਂ ਵੀ ਇਹੀ ਆ ਕਿ ਗਵਰਨਮੈਂਟ ਆਪਣੇ ਹੱਥ ਪਿੱਛੇ ਖਿੱਚਣੀ ਚਾਹੁੰਦੀ ਆ। ਹੁਣ ਜਿੱਦਾਂ ਕਹਿ ਲਓ ਕਿ ਹੁਣ ਜੇ ਉਹਨਾਂ ਨੇ ਤੁਹਾਡਾ ਕਿਹਾ ਹੁੰਦਾ ਕਿ ਅਸੀਂ ਬਾਸਮਤੀ ਜਿਹੜੀ ਚੱਕਣੀ ਆ, ਜਿੱਦਾਂ ਝੋਨੇ ਤੇ ਕਣਕ ਦਾ ਹੁੰਦਾ, ਹੁਣ ਮੰਡੀਆਂ ਰੋਣ ਡਈਆਂ ਆ। ਹੁਣ ਇਹਨਾਂ ਨੂੰ ਹੋ ਗਿਆ ਆ ਕਿ ਸਰਕਾਰਾਂ ਨੂੰ ਵੀ ਕਿ ਅਸੀਂ ਆਪਣੇ ਗੱਲ ਦਾ ਗੁਲਾਮਾ ਜਿਹੜਾ ਆ ਕਿਸਾਨਾਂ ਦੇ ਸਿਰ ਸਿੱਧਾ ਹੀ ਪਾ ਦਈਏ, ਸਾਡੀ ਕੋਈ ਜ਼ਿੰਮੇਵਾਰੀ ਨਾ ਰਵੇ ਕਿ ਅਸੀਂ ਫਸਲਾਂ ਚੱਕਣੀਆਂ, ਇਹ ਆਪਣੀ ਫਸਲ ਦੇ ਆਪ ਜ਼ਿੰਮੇਵਾਰ ਆ, ਇਹ ਵੇਚ ਦੇਣ। ਕਿਹਾ ਤਾਂ ਇਹ ਜਾ ਰਿਹਾ ਹੈ, ਪਰ ਉਹਦੇ ਨਾਲ ਹੁਣ ਟੈਨਸ਼ਨਸ ਵੱਧ ਗਈਆਂ। ਜਦੋਂ ਹੁਣ ਮੰਗ ਆ ਪ੍ਰਾਈਵੇਟ ਕੰਪਨੀਆਂ ਤਾਂ ਸਿਰਫ ਇਹ ਕਹਿ ਦੇਣਾ ਕਿ ਜਿਹੜੀਆਂ ਹੁਣ ਮੰਗ ਹੈ ਨਹੀਂ ਜੀ, ਤੇ ਉਸ ਤੋਂ ਬਾਅਦ ਕਿਸਾਨਾਂ ਦੇ ਕੋਲ ਕੀ ਆਲਟਰਨੇਟਿਵ ਹੈ। ਇਸੇ ਕਰਕੇ ਐਜੀਟੇਸ਼ਨ ਜਿਹੜੇ ਆ ਇਹ ਹੋ ਰਹੇ ਆ। ਬਿਲਕੁਲ, ਜਿਹੜੇ ਇਹ ਖਦਸ਼ੇ ਆਏ ਮੇਰੇ ਖਿਆਲ ਸਾਰੇ ਇਹਨਾਂ ਗੱਲਾਂ ਚੋਂ ਹੀ ਨਿਕਲ ਰਹੇ ਆ ਕਿ ਕਿਸ ਤਰ੍ਹਾਂ ਜਿਹੜੀ ਆ ਉਹ ਬਿੱਲ ਲਿਆਂਦੇ ਜਾ ਰਹੇ ਆ, ਕਿਆ ਕੋਸ਼ ਜਾ ਰਿਹਾ ਕਿ MSP ਦੀ ਗਰੰਟੀ ਦਿੱਤੀ ਜਾ ਰਹੀ ਆ ਜਾਂ ਵਪਾਰੀ ਤੁਹਾਨੂੰ ਹੋਰ ਮਿਲੂਗਾ ਕਿਸਾਨਾਂ ਨੂੰ, ਪਰ ਉਹਦੇ ਮਗਰ ਜਿਹੜੇ ਖਦਸ਼ੇ ਆ ਉਹ ਕਿਸਾਨਾਂ ਨੂੰ ਹੋਰ ਲੱਗ ਰਹੇ ਆ। ਡਰ ਉਸੇ ਚੀਜ਼ ਦਾ ਪਿਆ ਹੋਇਆ ਹੈ। ਬਿਲਕੁਲ ਜੀ, ਤੇ ਇਹ ਡਰ ਜਾਇਜ਼ ਵੀ ਹੈਗਾ ਕਿਸੇ ਚੀਜ਼ ਜੀ। ਬਿਲਕੁਲ ਦਲਜੀਤ ਜੀ, ਜੇ ਆਪਾਂ ਇਸ ਲਹਿਰ ਦੀ ਗੱਲ ਕਰੀਏ, ਕਿਸਾਨਾਂ ਦੀ ਲਹਿਰ ਦੀ ਗੱਲ ਕਰੀਏ, ਤਾਂ ਜਦੋਂ ਵੀ ਲੋਕ ਇਕੱਠੇ ਹੋ ਕੇ ਕੋਈ ਲਹਿਰ ਚਲਾਉਂਦੇ ਆ ਜਾਂ ਕਿਸੇ ਵਿਦਰੋਹ ਦਾ ਰੂਪ ਧਾਰਨ ਕਰਦੇ ਆ, ਸਰਕਾਰਾਂ ਖਿਲਾਫ ਖੜਦੇ ਆ, ਤਾਂ ਸਰਕਾਰਾਂ ਦੀ ਹਮੇਸ਼ਾ ਉਹ ਕੋਸ਼ਿਸ਼ ਹੁੰਦੀ ਆ ਕਿ ਉਸ ਲਹਿਰ ਨੂੰ ਕਿਸੇ ਤਰੀਕੇ ਖਤਮ ਕੀਤਾ ਜਾਵੇ। ਹੁਣ ਜੇਕਰ ਆਪਾਂ ਇੱਕ ਕਿਸਾਨਾਂ ਦੇ ਇਸ ਸੰਘਰਸ਼ ਦੀ ਗੱਲ ਕਰੀਏ ਤਾਂ ਕਿਆ ਤਾਂ ਆਪਾਂ ਕਿਸਾਨਾਂ ਦਾ ਸੰਘਰਸ਼ ਕਹਿ ਰਹੇ ਹਾਂ, ਪਰ ਇਸ ਦੀ ਸਭ ਤੋਂ ਵੱਡੀ ਤਾਕਤ ਇਹ ਆ ਕਿ ਇਸ ਲਹਿਰ ਦੇ ਵਿੱਚ ਕਿਸਾਨ ਦੇ ਨਾਲ ਮਜ਼ਦੂਰ, ਆੜਤੀਆ, ਇੱਥੋਂ ਤੱਕ ਕਿ ਹਰ ਵਰਗ ਦਾ ਜਿਹੜਾ ਹਰ ਵਰਗ ਆ ਉਹ ਇੱਕੋ ਸਟੇਜ ਤੇ ਖੜਾ ਆ। ਏਕਤਾ ਉਹਨਾਂ ਦੀ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਅਰੇ ਵੀ ਦਿੱਤੇ ਜਾ ਰਹੇ ਆ। ਉਹਨਾਂ ਦੀ ਏਕਤਾ ਨੂੰ ਇਸ ਚੀਜ਼ ਨਾਲ ਬਹੁਤ ਵੱਡਾ ਬਲ ਮਿਲਿਆ ਇਸ ਲਹਿਰ ਨਾਲ। ਤਾਂ ਇਸ ਕਰਕੇ ਉਸ ਸਰਕਾਰਾਂ ਦਾ ਫਿਰ ਇੱਕ ਵਾਰ ਕੋਸ਼ਿਸ਼ ਇਹ ਤੇਜ਼ ਹੋ ਗਈਆਂ ਕਿ ਕਿਸੇ ਤਰ੍ਹਾਂ ਇਸ ਇਕੱਠ ਨੂੰ ਖਤਮ ਕੀਤਾ ਜਾਵੇ। ਜਿੱਦਾਂ ਗੋਰਿਆਂ ਦੀ ਇੱਕ ਫਰੇਜ਼ ਸੀਗਾ ਡਿਵਾਈਡ ਐਂਡ ਰੂਲ, ਉੱਦਾਂ ਦਾ ਇਹ ਸਰਕਾਰਾਂ ਵੱਲੋਂ ਅਪਣਾਈਆਂ ਜਾ ਰਹੀਆਂ ਸਕੀਮਾਂ ਕਿ ਇਹਨਾਂ ਨੂੰ ਪਾੜ ਕੇ ਤੇ ਇਹਨਾਂ ਨੂੰ ਖਤਮ ਕੀਤਾ ਜਾਵੇ। ਕਿੱਦਾਂ ਦੇਖਦੇ ਹੋ ਤੁਸੀਂ? ਜਿੱਦਾਂ ਤੁਸੀਂ ਅੰਗਰੇਜ਼ਾਂ ਦੀ ਬ੍ਰਿਟਿਸ਼ ਰਾਜ ਦੀ ਗੱਲ ਕੀਤੀ ਆ ਜੀ, ਵੈਸੇ ਕਿਸਾਨ ਜਿਹੜੇ ਅੰਦੋਲਨ ਆ 1900 ਤੋਂ ਸ਼ੁਰੂ ਹੋਏ ਜੀ। ਸਭ ਤੋਂ ਪਹਿਲਾਂ ਜਿਹੜਾ ਕਿਸਾਨਾਂ ਦਾ ਸਭ ਤੋਂ ਵੱਡਾ ਅੰਦੋਲਨ ਹੋਇਆ ਸੀ 1917 ਦੇ ਵਿੱਚ ਹੋਇਆ ਸੀ, ਆਬਦ ਦੇ ਵਿੱਚ ਜੀ। ਉਹਦਾ ਜਵਾਹਰ ਲਾਲ ਨਹਿਰੂ ਉਹਨਾਂ ਨੇ ਆਪਣੀ ਜੀਵਨੀ ਦੇ ਵਿੱਚ ਵੀ ਜ਼ਿਕਰ ਕੀਤਾ ਆ, ਜਿਹੜਾ ਆਬਦ ਦਾ ਹੋਇਆ। ਈਵਨ ਕਿ ਮਹਾਤਮਾ ਗਾਂਧੀ ਬਹੁਤ ਜ਼ਿਆਦਾ ਉਹ ਤੋਂ ਪ੍ਰਭਾਵਿਤ ਸੀ। ਸਰਦਾਰ ਵੱਲਭ ਭਾਈ ਪਟੇਲ 1930 ਦੇ ਵਿੱਚ ਇੱਕ ਕਿਸਾਨ ਅੰਦੋਲਨ ਹੋਇਆ, ਉਸ ਤੋਂ ਬਾਅਦ ਹੀ ਉਹਨਾਂ ਨੂੰ ਸਰਦਾਰ ਦਾ ਖਿਤਾਬ ਮਿਲਿਆ, ਜਿਨ੍ਹਾਂ ਦੀ ਮੂਰਤੀ ਜਿਹੜੀ ਆ 3000 ਫੁੱਟ ਲਾਈ ਹੋਈ ਆ। ਬਿਲਕੁਲ, ਉਹ ਅਸਲ ਵਿੱਚ ਉਹਨਾਂ ਨੇ ਵੀ ਕਿਸਾਨਾਂ ਦੇ ਲਈ ਬਹੁਤ ਜ਼ਿਆਦਾ ਕੰਮ ਕੀਤੇ ਆ। ਪਹਿਲਾਂ ਤੋਂ ਅੰਦੋਲਨ ਇਹ ਹੁੰਦੇ ਰਹੇ, ਪਰ ਫਿਰ ਗੋਰਿਆਂ ਨੇ ਸੋਚਿਆ ਕਿ ਸਾਡੇ ਉੱਤੇ ਪ੍ਰੈਸ਼ਰ ਬਣਾ ਲੈਂਦੇ ਆ, ਚਾਹੇ ਉਹ ਸਰਦਾਰ ਪਟੇਲ ਵਾਲਾ ਅੰਦੋਲਨ ਰੱਖ ਲਈਏ, ਚਾਹੇ ਉਹ ਆਪਾਂ ਅਵਧ ਵਾਲਾ ਰੱਖ ਲਈਏ। ਈਵਨ ਕਿ ਚੌਧਰੀ ਚਰਨ ਸਿੰਘ ਜਿਹੜੇ ਕਿ ਹਰਿਆਣੇ ਤੋਂ ਸੀਗੇ, ਉਹਨਾਂ ਨੇ ਬਹੁਤ ਸਾਰੇ ਅੰਦੋਲਨ ਕੀਤੇ ਸੀ। ਤੇ ਉਸ ਵੇਲੇ ਗਵਰਨਮੈਂਟ ਨੇ ਇਹ ਕੀਤਾ ਕਿ ਬ੍ਰਿਟਿਸ਼ ਗਵਰਨਮੈਂਟ ਨੇ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਿਵਾਈਡ ਕਰੀਏ ਜੀ। ਹੁਣ ਉਹਨਾਂ ਨੇ ਫਿਰ ਕਿਸਾਨਾਂ ਦੇ, ਪਹਿਲਾਂ ਕਿਸਾਨ ਕੋਈ ਵੀ ਹੋ ਸਕਦਾ, ਕਿਸਾਨ ਜਿਹੜਾ ਆ ਉਹ ਜਾਤੀ ਧਰਮ ਬਾਅਦ ਦੀ ਆ। ਪਹਿਲਾਂ ਤਾਂ ਇਹ ਆ ਕਿ ਜਿਹੜਾ ਬੰਦਾ ਉਗਾਉਂਦਾ ਆ ਉਹ ਕਿਸਾਨ ਆ ਜੀ। ਪਰ ਇਹ ਇੱਕ ਕਹਿ ਲਓ ਕਿ ਬ੍ਰਿਟਿਸ਼ ਗਵਰਨਮੈਂਟ ਨੇ ਸ਼ੁਰੂ ਕਰ ਦਿੱਤਾ ਕਿ ਕਹਿ ਦਿੱਤਾ ਗਿਆ ਕਿ ਕਿਸਾਨ ਮਤਲਬ ਜੱਟ ਜੀ। ਉਹ ਇੱਕ ਡਿਵੀਜ਼ਨ ਕਰ ਦਿੱਤੀ ਕਿ ਜਿਹੜਾ ਬੰਦਾ ਦੂਜੀ ਕਮਿਊਨਿਟੀ ਦਾ ਕਰ ਰਿਹਾ ਆ ਉਹ ਆਪਣੇ ਆਪ ਨੂੰ ਫਿਰ ਕਿਸਾਨ ਹੀ ਨਹੀਂ ਮੰਨਦਾ, ਜਾਂ ਦੂਜੇ ਲੋਕ ਉਹਨੂੰ ਕਿਸਾਨ ਮੰਨਣ ਨੂੰ ਤਿਆਰ ਨਹੀਂ। ਉਹ ਜਦੋਂ ਇਦਾਂ ਦੀ ਡਿਵੀਜ਼ਨਸ ਹੋ ਗਈ, ਫਿਰ ਮਜ਼ਦੂਰਾਂ ਦੇ ਵਿੱਚ ਇਹੀ ਡਿਵੀਜ਼ਨਸ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਇਹ ਤਾਰਪੀਡੋ ਕਰਨ ਦੇ ਲਈ ਇੱਕ ਨਵੀਂ ਜਿਹੜੀ ਲਹਿਰ ਆ ਹੁਣ ਚੱਲ ਗਈ ਆ। ਸਾਡੇ ਇੱਥੇ ਮੰਤਵ ਇਹੀ ਆ ਕਿ ਅਸੀਂ ਅਵੇਅਰ ਕਰ ਦਈਏ ਲੋਕਾਂ ਨੂੰ, ਅਸੀਂ ਲੋਕਾਂ ਨੂੰ ਦੱਸੀਏ ਕਿ ਤੁਸੀਂ ਹੁਣ ਕਿੱਦਾਂ ਅਵੇਅਰ ਰਹਿਣਾ ਆ। ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਲਹਿਰਾਂ ਚੱਲ ਪਈਆਂ, ਖਾਸ ਤੌਰ ਤੇ ਮਜ਼ਦੂਰ ਜਿਹੜੇ ਕਿ ਅਜੇ ਤੱਕ ਤਾਂ ਨਾਲ ਜੁੜੇ ਹੋਏ ਆ। ਪਰ ਹੁਣ ਮਜ਼ਦੂਰਾਂ ਦੇ ਕਿਹਾ ਜਾ ਰਿਹਾ ਕਿ ਮਜ਼ਦੂਰ ਜਿਹੜੇ ਆ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ,
ਕਿਉਂਕਿ ਜਦੋਂ ਤੁਹਾਡੇ ਤੇ ਕੋਈ ਲੋੜ ਪੈਂਦੀ ਆ ਇਹ ਤੁਹਾਨੂੰ ਸਪੀਕਰਾਂ ਦੇ ਵਿੱਚ ਅਨਾਉਂਸ ਕੀਤਾ ਗਿਆ ਕਿ ਤੁਸੀਂ ਇਹਨਾਂ ਤੋਂ ਨਾ ਲਵਾਇਆ ਜਾਵੇ, ਝੋਨੇ ਦਾ ਰੇਟ ਅਸੀਂ ਇੰਨਾ ਹੀ ਦੇਵਾਂਗੇ ਵਗੈਰਾ ਵਗੈਰਾ, ਜਿਹੜੀਆਂ ਪਹਿਲਾਂ ਵੀ ਆਪਾਂ ਪਾੜਿਆ ਜਾ ਰਿਹਾ, ਇੱਕ ਦੂਜੇ ਦੇ ਖਿਲਾਫ ਭੜਕਾਇਆ ਜਾ ਰਿਹਾ। ਹੁਣ ਜੇ ਦੇਖਿਆ ਜਾਵੇ ਕਿ ਸਪੀਕਰਸ ਦੇ ਵਿੱਚ ਜਿਹੜੀ ਉਹ ਅਨਾਉਂਸਮੈਂਟ ਹੋਈ ਆ ਉਹ ਕਿੰਨੇ ਪਿੰਡਾਂ ਦੇ ਵਿੱਚ ਹੋਈ, ਸਾਰੇ ਪੰਜਾਬ ਵਿੱਚ ਤਾਂ ਨਹੀਂ ਹੋਈ, ਪਰ ਉਹਨੂੰ ਐਗਜ਼ਾਮਪਲ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ। ਫਿਰ ਦੂਜੀ ਐਗਜ਼ਾਮਪਲ ਇਹ ਦਿੱਤੀ ਗਈ ਕਿ ਜਦੋਂ ਪਰ ਉਹ ਜੋ ਵੀ ਉਦੋਂ ਵਰਤਾਰਾ ਵਾਪਰਿਆ ਸੀ ਦਲਜੀਤ ਜੀ, ਉਦੋਂ ਮਾਹੌਲ ਵੱਖਰਾ ਸੀ ਜਾਂ ਸਥਿਤੀ ਜਿਹੜੀ ਸੀ ਉਹ ਅਲੱਗ ਸੀ। ਜਿਹੜੇ ਕੁਝ ਕੁ ਪਿੰਡਾਂ 'ਚ ਹੋਇਆ ਜੋ ਵੀ ਇਹ ਕੁਝ ਹੋਇਆ, ਸਥਿਤੀ ਦਾ ਇਦਾਂ ਸੀ ਕਿ ਉਸ ਵੇਲੇ ਜਿਹੜੇ ਸ਼ੋਸ਼ਿਤ ਸੀਗੇ ਉਹ ਮਜ਼ਦੂਰ ਸੀ ਜੀ, ਬਿਲਕੁਲ ਉਸ ਵੇਲੇ ਇਹੀ ਸਥਿਤੀ ਦੇ ਵਿੱਚ ਫਰਕ ਹੈ। ਇਸ ਵੇਲੇ ਜਿਹੜੇ ਸ਼ੋਸ਼ਿਤ ਆ ਮਜ਼ਦੂਰਾਂ ਨੇ ਤਾਂ ਮਜ਼ਦੂਰੀ ਕਰਨੀ ਜੀ, ਉਹ ਅੰਬਾਨੀ ਅੰਡਾਨੀ ਲਈ ਵੀ ਮਜ਼ਦੂਰੀ ਕਰਨਗੇ, ਉਹ ਕਿਸਾਨਾਂ ਲਈ ਮਜ਼ਦੂਰੀ ਕਰਨਗੇ। ਪਰ ਇੱਥੇ ਇਹ ਹੈ ਕਿ ਜੇ ਇਕੱਠੇ ਹੁੰਦੇ ਆ ਜੀ ਫਿਰ ਇਸ ਅੰਦੋਲਨ ਨੂੰ ਬਹੁਤ ਜ਼ਿਆਦਾ ਬਲ ਮਿਲਦਾ ਆ ਜੀ, ਕਿਉਂਕਿ 3 ਲੱਖ ਤੋਂ ਜ਼ਿਆਦਾ ਦੇ ਮਜ਼ਦੂਰ ਜਿਹੜੇ ਕੰਮ ਇਹਨਾਂ ਫੀਲਡਸ ਦੇ ਵਿੱਚ ਕਰ ਰਹੇ ਆ। ਹੁਣ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਜਦੋਂ ਰਿਜ਼ਰਵੇਸ਼ਨ ਦਾ ਮੁੱਦਾ ਸੀ, ਐਸੀ ਸੁਪਰੀਮ ਕੋਰਟ ਦੇ ਵੱਲੋਂ ਆ ਗਿਆ ਸੀ ਜਿਹੜਾ ਅਧਿਨਿਯਮ ਦਾ, ਉਸ ਤੋਂ ਬਾਅਦ ਉਹ ਕਹਿੰਦੇ ਵੀ ਤੁਹਾਡੇ ਨਾਲ ਕਿਸਾਨ ਕਿਉਂ ਨਹੀਂ ਖੜੇ ਹੋਏ। ਇਹ ਜਿਹੜੀਆਂ ਕੁਛ ਗੱਲਾਂ ਆ ਇਹ ਫਲਾਈਆਂ ਜਾ ਰਹੀਆਂ ਇਹਦੇ, ਤਾਂ ਕਿ ਇਹ ਜਿਹੜਾ ਤਾਰਪੀਡੋ ਕੀਤਾ ਜਾਵੇ। ਤੇ ਸੈਂਟਰ ਸਰਕਾਰ ਇਸ ਵੇਲੇ ਚਾਹੁੰਦੀ ਆ ਕਿ ਜਿਹੜੇ ਏਡੇ ਏਡੇ ਵੱਡੇ ਇਕੱਠ ਹੋ ਰਹੇ ਆ ਇਕੱਲੇ ਕਿਸਾਨ ਨਹੀਂ ਕਰ ਸਕਦੇ, ਇਹਦੇ ਵਿੱਚ ਬਹੁਤ ਜ਼ਿਆਦਾ ਮਜ਼ਦੂਰਾਂ ਦੀ ਵੀ ਭੂਮਿਕਾ ਹੈਗੀ ਆ, ਕਿਉਂਕਿ ਪਿੰਡਾਂ ਦੇ ਵਿੱਚ ਕੀ ਆ ਕਿ ਮਜ਼ਦੂਰ ਕਿਸਾਨ ਇੱਕੋ ਹੀ ਆ। ਉਹਦੇ ਵਿੱਚ ਇੱਕ ਆਪਸੀ ਪਰਿਵਾਰਕ ਰਿਸ਼ਤੇ ਵੀ ਹੈਗੇ ਆ, ਆਪਸੀ ਮਿਲਵਰਤਨ ਆ, ਭਾਈਚਾਰਾ ਆ, ਸਾਰਾ ਕੁਛ ਹੀ ਆ, ਇੱਕ ਦੂਜੇ ਦਾ ਦਰਦ ਵੀ ਸਮਝਦੇ ਆ। ਬਹੁਤ ਸਾਰੇ ਮੈਂ ਇੱਦਾਂ ਦੇ ਵੀ ਮਜ਼ਦੂਰਾਂ ਦੀਆਂ ਵੀਡੀਓਜ਼ ਦੇਖੀਆਂ ਜਿਨ੍ਹਾਂ ਨੇ ਕਿ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਹੱਕ ਦੇ ਨਾਅਰੇ ਲਾ ਰਹੇ ਆ। ਕੁਛ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਆ ਜਿਨ੍ਹਾਂ ਨੇ ਕਿ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਫੋਟੋਜ਼ ਵੀ ਕੀਤੀਆਂ ਕਿ ਮੈਂ ਸਪੋਰਟ ਕਰਦਾ ਆ ਫਾਰਮਰਸ। ਬਿਲਕੁਲ, ਜਿੱਦਾਂ ਤੁਸੀਂ ਕਿਹਾ ਕਿ ਮਜ਼ਦੂਰਾਂ ਨੇ ਸਿਰਫ ਮਜ਼ਦੂਰੀ ਕਰਨੀ, ਪਰ ਜਿੱਦਾਂ ਤੁਸੀਂ ਗੱਲ ਕਰ ਰਹੇ ਆ ਕਿ ਪਿੰਡਾਂ ਦੇ ਵਿੱਚ ਇਹਨਾਂ ਦੀ ਮਜ਼ਦੂਰੀ ਨਾਲੋਂ ਕਿਤੇ ਵੱਧ ਸਾਂਝ ਆ। ਇਹ ਜਿਹੜੇ ਇੱਕ ਦੂਜੇ ਨਾਲ ਖੜਦੇ ਆ, ਜਦੋਂ ਵੀ ਕਿਤੇ ਲੋੜ ਪੈਂਦੀ ਆ ਤਾਂ ਕਿਸਾਨ ਮਜ਼ਦੂਰ ਨਾਲ ਖੜਦਾ ਤੇ ਮਜ਼ਦੂਰ ਕਿਸਾਨ ਨਾਲ ਖੜਦਾ। ਇੱਥੇ ਆ ਕੇ ਹੁਣ ਭੰਬਲ ਭੂਸੇ ਵਿੱਚ ਪਾਇਆ ਜਾ ਰਿਹਾ ਕਿ ਜਦੋਂ ਤੱਕ ਕਿਸਾਨ ਦੇ ਉੱਤੇ ਕੋਈ ਜ਼ਹਿਮਤ ਪੈਂਦੀ ਆ ਮਜ਼ਦੂਰ ਸਾਡੇ ਨਾਲ ਖੜ ਜਾਂਦਾ, ਬਿਲਕੁਲ ਜਦੋਂ ਮਜ਼ਦੂਰ ਦੇ ਉੱਤੇ ਜ਼ਹਿਮਤ ਪੈਂਦੀ ਆ ਕਿਸਾਨ ਨਹੀਂ ਖੜਦਾ। ਇਹਦੇ ਨਾਲ ਇਹ ਦੱਸਿਆ ਜਾ ਰਿਹਾ, ਪਰ ਇਹ ਕਿਸਾਨ ਵੀ ਬਹੁਤ ਥਾਵਾਂ ਤੇ ਇਦਾਂ ਦਾ ਨਹੀਂ ਉਹ ਤਾਂ ਹੈ ਹੀ ਆ, ਬਹੁਤ ਗੱਲਾਂ ਹੈਗੀਆਂ ਜਿਹਦੇ ਵਿੱਚ ਕਿ ਕਿਸਾਨ ਵੀ ਪੂਰੀ, ਜਿੱਦਾਂ ਮੈਂ ਦੱਸਿਆ ਕਿ ਭਾਈਚਾਰਾ ਹਰ ਜਗ੍ਹਾ ਖੜਦਾ, ਹਾਂ ਭਾਈਚਾਰਾ ਆ, ਉਹਦੇ ਵਿੱਚ ਕਿਸਾਨੀ ਮਜ਼ਦੂਰੀ ਦੇ ਨਾਲੋਂ ਹੁੱਦਾਂ ਭਾਈਚਾਰਾ ਬਹੁਤ ਆ। ਤੁਹਾਡੀ ਪਰਿਵਾਰਕ ਜਿਹੜੀਆਂ ਸਾਂਝਾਂ ਆ ਪਹਿਲਾਂ ਤੋਂ ਜੁੜੀਆਂ ਹੋਈਆਂ ਆ, ਉਹਦੇ ਵਿੱਚ ਕਿਸਾਨੀ ਮਜ਼ਦੂਰੀ ਵਾਲਾ ਤਾਂ ਕੋਈ ਮੈਨੂੰ ਲੱਗਦਾ ਸਿਸਟਮ ਵੀ ਹੈ ਨਹੀਂ। ਪਰ ਸਰਕਾਰਾਂ ਇਹੋ ਜਿਹੇ ਕੁਝ ਕੁ ਚੀਜ਼ਾਂ ਵਿੱਚ ਪਾ ਰਹੀਆਂ ਜਿਹਦੇ ਨਾਲ ਕਿ ਭੰਬਲ ਭੂਸੇ ਕ੍ਰੀਏਟ ਹੋਣ ਤਾਂ ਕਿ ਮਜ਼ਦੂਰ ਘੱਟੋ ਘੱਟ ਟੁੱਟ ਜਾਣ। ਫਿਰ ਉਸ ਤੋਂ ਬਾਅਦ ਫਿਰ ਜਦੋਂ ਦੇਖਣਗੇ ਕਿ ਮਜ਼ਦੂਰ ਹੋਣ ਲੱਗ ਗਿਆ, ਫਿਰ ਅਗਲੀ ਇਹ ਜਿਹੜਾ ਮਜ਼ਦੂਰ ਤੇ ਕਿਸਾਨ ਦੇ ਵਿੱਚ ਪਾੜਾ ਜਾਂ ਊਚ ਜਾਂ ਨੀਚ ਦਾ ਪਾੜਾ, ਇਹ ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚ ਆ, ਪਰ ਪੰਜਾਬ 'ਚ ਇਹਦੇ ਨਾਲੋਂ ਕਾਫੀ ਜਿਹੜਾ ਫਰਕ ਆ। ਪੰਜਾਬ ਦੇ ਪਿੰਡਾਂ 'ਚ ਮਾਹੌਲ ਬਹੁਤ ਵਧੀਆ ਤੇ ਇਹ ਬ੍ਰਿਟਿਸ਼ ਸਰਕਾਰ ਨੇ ਇਦਾਂ ਹੀ ਕਿਸਾਨ ਅੰਦੋਲਨ ਹੁਣ ਤੱਕ ਫੇਲ ਕੀਤੇ ਆ, ਜਿੰਨੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਤੋਂ ਜਿਹੜੇ ਅੰਦੋਲਨ ਹੁੰਦੇ ਰਹੇ, ਈਵਨ ਕਿ 1957 ਦਾ ਜਾਂ 65 ਦਾ ਤੁਸੀਂ ਅੰਦੋਲਨ ਲਾ ਲਓ, ਇਹ ਜਦੋਂ ਫੇਲ ਕਰਨੇ ਹੁੰਦੇ ਆ ਇਸੇ ਤਰ੍ਹਾਂ ਫਿਰ ਜਾਤ ਪਾਤ ਦੇ ਵਿੱਚ ਵੰਡ ਦਿੱਤੇ ਜਾਂਦੇ। ਹੁਣ ਇੱਕ ਨਵੀਂ ਗੱਲ ਉਠਾਈ ਜਾਂਦੀ ਆ ਕਿ ਜਿਹੜੇ ਕਾਮਰੇਡਾਂ ਦੇ ਇਕੱਠ ਹੋ ਰਹੇ ਆ ਕਿਸਾਨਾਂ ਦੇ ਹੱਕ ਦੇ ਵਿੱਚ, ਉਹਦੇ ਵਿੱਚ ਜਕਾਰਾ ਨਹੀਂ ਲਾਇਆ ਜਾ ਰਿਹਾ, ਉਹਦੇ ਵਿੱਚ ਫਤਿਹ ਦੀ ਸਾਂਝ ਨਹੀਂ ਬੁਲਾਈ ਜਾਂਦੀ। ਉਹ ਇੱਕ ਨਵਾਂ ਕ੍ਰੀਏਟ ਕਰ ਦਿੱਤਾ, ਧਰਮ ਦਾ ਮਸਲਾ ਵਿੱਚ ਲੈ ਆਂਦਾ। ਪਹਿਲਾਂ ਇੱਕ ਜਾਤੀ ਦਾ ਮਸਲਾ ਲੈ ਆਂਦਾ, ਫਿਰ ਉਸ ਤੋਂ ਬਾਅਦ ਹੁਣ ਧਰਮ ਦਾ ਮੁੱਦਾ ਵੀ ਇਹਦੇ ਵਿੱਚ ਲੈ ਆਂਦਾ, ਜਦ ਕਿ ਸਮੱਸਿਆ ਜਿਹੜੀ ਹਰੇਕ ਹੱਥਕੰਡਾ ਅਪਣਾਇਆ ਜਾ ਰਿਹਾ, ਹਰੇਕ ਹੱਥਕੰਡਾ। ਪਰ ਇੱਥੇ ਅਵੇਅਰਨੈਸ ਬੜੀ ਜ਼ਰੂਰੀ ਆ। ਤੇ ਸਾਡੇ ਲੋਕਾਂ ਨੇ ਫਿਰ ਦੂਜੀ ਗੱਲ ਇੱਕ ਇਹ ਜ਼ਰੂਰ ਦੇਖਿਓ, ਇਹ ਬੜੀ ਹੈਰਾਨੀ ਦੀ ਗੱਲ ਹੈਗੀ ਆ ਕਿ ਮੱਧ ਪ੍ਰਦੇਸ਼ ਦੇ ਵਿੱਚ ਇੱਕ ਅੰਦੋਲਨ ਹੋਇਆ ਪਿਛਲੇ ਸਾਲਾਂ ਦੇ ਵਿੱਚ, ਤੇ ਉਸ ਅੰਦੋਲਨ ਦੇ ਵਿੱਚ ਸਰਕਾਰ ਨੇ ਗੋਲੀ ਚਲਾਈ ਤੇ 5 ਕਿਸਾਨਾਂ ਦੀ ਮੌਤ ਹੋ ਗਈ। ਤੇ ਹੈਰਾਨੀ ਦੀ ਗੱਲ ਆ ਵੀ ਉਸ ਤੋਂ ਬਾਅਦ ਜਦੋਂ ਨੈਕਸਟ ਇਲੈਕਸ਼ਨ ਹੋਏ ਆ, ਜਿੱਦਾਂ ਮਜ਼ਦੂਰ ਤੇ ਕਿਸਾਨ ਸਾਰੇ ਇਕੱਠੇ ਹੋਏ ਸੀ ਐਜੀਟੇਸ਼ਨ ਦੇ ਵਿੱਚ, ਪਰ ਜਦੋਂ ਇਲੈਕਸ਼ਨਸ ਹੋਏ ਆ ਉਹ ਜਿਹੜਾ ਸੱਤਾਧਾਰੀ ਸੀ ਉਹ ਪਾਰਟੀ ਜਿੱਤੀ ਆ। ਤੇ ਫਿਰ ਉਸ ਵੇਲੇ ਇਹ ਅਖਬਾਰਾਂ ਦੇ ਵਿੱਚ ਵੀ ਗੱਲ ਆਈ ਕਿ ਜਿਹੜੇ ਇਹ ਲੋਕ ਐਜੀਟੇਸ਼ਨ ਕਰਦੇ ਸੀ ਕਿ ਉਹ ਇੰਨੀ ਛੇਤੀ ਇਹ ਚੀਜ਼ਾਂ ਭੁੱਲ ਗਏ। ਇਸ ਕਰਕੇ ਇਹ ਜਿਹੜਾ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਾਨੂੰ ਕੀ ਕੀਤਾ ਆ, ਜਾਂ ਸਾਨੂੰ ਕੀ ਜਿਹੜੇ ਸਾਡੇ ਪਹਿਲਾਂ ਪੂਰਨੇ ਪਏ ਹੋਏ ਆ, ਸਾਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ। ਜੀ ਬਿਲਕੁਲ। ਤੇ ਇਹਦੇ ਨਾਲ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਸੁਖਪ੍ਰੀਤ ਸਿੰਘ, ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਰਾਜ ਸਭਾ ਦੀ, ਉਹਨਾਂ ਨੇ ਉਹਦੀ ਗੱਲ ਕੀਤੀ ਹੈ ਕਿ ਬੀਜੇਪੀ ਦੀ ਬਹੁਮਤ ਨਾ ਹੋਣ ਦੇ ਬਾਵਜੂਦ ਇਹ ਜਿਹੜੇ ਬਿੱਲ ਆ ਪਾਸ ਕਰਵਾ ਲਏ ਗਏ ਰਾਜ ਸਭਾ 'ਚ, ਉਹਦੀ ਆਪਾਂ ਗੱਲ ਕਰ ਚੁੱਕੇ ਹਾਂ। ਤੇ ਦਲਜੀਤ ਜੀ, ਇਹ ਰਾਜ ਸਭਾ ਦੀ ਗੱਲ ਚੱਲੀ ਤਾਂ ਮੈਂ ਉਹਦੇ ਨਾਲ ਇੱਕ ਹੋਰ ਚਰਚਾ ਚੱਲੀ ਹੈ ਕਿ ਜਿਹੜੀ ਬੀਜੇਪੀ ਸਰਕਾਰ ਆ, ਇਹ ਜਿਹੜੀ ਇਹਦੀ ਬਿਲਡਿੰਗ ਵੀ ਨਵੀਂ ਬਣਾਉਣ ਜਾ ਰਹੀ ਹੈ ਪਾਰਲੀਮੈਂਟ ਦੀ। ਪਾਰਲੀਮੈਂਟ ਦੀ ਬਿਲਡਿੰਗ ਦੇ ਲਈ ਇਹਨਾਂ ਨੇ ਬੋਲੀ ਲਗਾਈ ਸੀ ਤੇ ਟਾਟਾ ਨੇ ਉਹ ਬੋਲੀ ਜਿਹੜੀ ਆ ਉਹ ਲੈ ਲਈ ਆ।
ਤੇ ਇਹ ਕੋਈ 860 ਕਰੋੜ ਰੁਪਇਆ ਇਹਦੇ ਉੱਤੇ ਲੱਗਣਾ। ਇਹ ਬਿਲਡਿੰਗ ਨਵੀਂ ਬਣਨੀ ਆ ਹੁਣ, ਉਹਦੇ ਵਿੱਚ ਇਹ ਹੁਣ ਇਹ ਕਿਹਾ ਜਾ ਰਿਹਾ ਆ ਕਿ ਇਹ ਬਿਲਡਿੰਗ ਜਿਹੜੀ ਆ ਹੁਣ ਇੰਨੀ ਕਾਰਗਰ ਸਿੱਧ ਨਹੀਂ ਹੋ ਰਹੀ, ਜ਼ਿਆਦਾ ਐਮਪੀਸ ਹੋ ਗਏ ਆ, ਜ਼ਿਆਦਾ ਸਟਾਫ ਹੋ ਗਿਆ ਆ, ਤੇ ਹੁਣ ਪਹਿਲਾਂ ਨਾਲੋਂ ਥੋੜ੍ਹੀਆਂ ਇਹਦੇ ਵਿੱਚ ਖਰਾਬੀਆਂ ਵੀ ਦਿਸਣ ਲੱਗ ਗਈਆਂ ਜੀ। ਹੁਣ ਇਹ ਬਣਾਉਣੀ ਸ਼ੁਰੂ ਹੋ ਗਈ ਆ ਤੇ 2022 ਤੱਕ ਇਹਦਾ ਟੀਚਾ ਹੈਗਾ ਕਿ 2022 ਜਦੋਂ ਕਿ 75 ਸਾਲ ਹੋ ਜਾਣੇ ਆ ਸਾਨੂੰ ਆਜ਼ਾਦੀ ਮਿਲੇ ਨੂੰ, ਉਸ ਵੇਲੇ ਇਹਨਾਂ ਨੇ ਉਹਦਾ ਉਦਘਾਟਨ ਕਰਨਾ ਆ। ਤੇ ਉਹ ਪਰ ਹੁਣ ਇੱਥੇ ਇੱਕ ਇਹ ਦੂਜਾ ਹੋਇਆ ਕਿ ਕਰੋਨਾ ਵਰਗੀ ਬਿਮਾਰੀ ਆ ਇੰਨੀ ਫੈਲੀ ਹੋਈ ਆ ਜਿਹਦੇ ਵਿੱਚ ਕਿ ਬਹੁਤ ਸਾਰੀਆਂ ਸਾਨੂੰ ਲੋੜਾਂ ਕਿ ਇਸ ਵੇਲੇ ਇਹੋ ਜਿਹੀਆਂ ਚੀਜ਼ਾਂ ਸਾਨੂੰ ਭਾਵਦੀਆਂ ਕਿ ਜਿਸ ਤਰੀਕੇ ਦੇ ਨਾਲ ਇਦਾਂ ਦੇ ਐਜੀਟੇਸ਼ਨ ਲੱਗ ਰਹੇ ਆ, ਇਕਨੋਮਿਕਲ ਸਾਡੇ ਕਿੰਨਾ, ਸਾਡੇ GDP ਦੇ ਉੱਤੇ ਕਿੰਨਾ ਜ਼ਿਆਦਾ ਇਫੈਕਟ ਪੈ ਰਿਹਾ। ਤੇ ਦੂਜਾ ਹੈ ਕਿ ਰਾਸ਼ਟਰਪਤੀ ਭਵਨ ਤੇ ਹੋਰ ਵੀ ਜਿਹੜੇ ਸੈਂਟਰ ਭਵਨ ਵਗੈਰਾ ਦੇ ਉੱਤੇ ਸਾਰੀਆਂ ਬਿਲਡਿੰਗਸ ਨੂੰ ਜਾਣੀ ਦੁਬਾਰਾ ਤੋਂ ਉਹਨਾਂ ਦਾ ਕਾਇਆਕਲਪ ਕਰਨਾ ਆ। ਤੇ ਇਹ ਕਿਹਾ ਜਾ ਰਿਹਾ ਵੀ ਟੋਟਲ ਜਿਹੜਾ ਪਲਾਨ ਹੈਗਾ ਉਹ ਕੋਈ 10,000 ਕਰੋੜ ਰੁਪਏ ਦੇ ਕਰੀਬ ਹੈਗਾ ਤੇ ਜੇ ਇੰਨੀ ਜ਼ਿਆਦਾ ਰਾਸ਼ੀ ਇਹ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਵਰਤ ਰਹੇ ਆ, ਫਿਰ ਲੋਕਾਂ ਨੂੰ ਇਹ ਜ਼ਰੂਰ ਚੀਜ਼ਾਂ ਨੂੰ ਅਵੇਅਰ ਜਿਹੜਾ ਹੋਣਾ ਚਾਹੀਦਾ, ਲੋਕਾਂ ਨੂੰ ਆਪਣੇ MPs ਨੂੰ ਪੁੱਛਣਾ ਚਾਹੀਦਾ ਕਿ ਤੁਹਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਪ੍ਰਾਇਓਰਟੀ ਦੇਣੀ ਚਾਹੀਦੀ ਹੈ ਜਾਂ ਤੁਹਾਨੂੰ ਕਿਸੇ ਹੋਰ ਜਿਹੜੀਆਂ ਚੀਜ਼ਾਂ ਸਾਡੀਆਂ ਸਮੱਸਿਆਵਾਂ ਆ, ਸਾਡੀਆਂ ਘਰੋਗੀ ਜ਼ਰੂਰਤਾਂ ਦੇ ਉੱਤੇ ਆ, ਕਿ ਉਹਨਾਂ ਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ। ਮੈਂ ਕਿਹਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਰੋਨਾ ਦੇ ਵਿੱਚ ਸਾਨੂੰ ਇਹ ਚੀਜ਼ਾਂ ਵੱਲ ਵੇਖਣਾ ਚਾਹੀਦਾ, ਪਰ ਜਿਹੜੀਆਂ ਸਾਡੀਆਂ ਸਰਕਾਰਾਂ ਮੇਰਾ ਖਿਆਲ ਉਹ ਹੋਰ ਤਰੀਕੇ ਨਾਲ ਚੱਲਦੀਆਂ। ਜੋ ਕੁਝ ਵੀ ਹੁਣ ਚੱਲ ਰਿਹਾ, ਜਿਸ ਤਰ੍ਹਾਂ ਇਹ ਬਿੱਲ ਪਾਸ ਕੀਤੇ ਗਏ, ਇਹ ਚੀਜ਼ ਬੜੀ ਸੁਭਾਵਿਕ ਸੀ ਕਿ ਜਦੋਂ ਇਹ ਚੀਜ਼ਾਂ ਆਉਣੀਆਂ ਤਾਂ ਉਦੋਂ ਕਿਸਾਨ ਜਿਹੜੇ ਆ ਉਹ ਬਾਹਰ ਨਿਕਲਣਗੇ। ਜੇਕਰ ਕਰੋਨਾ ਵਾਇਰਸ ਨੂੰ ਧਿਆਨ 'ਚ ਰੱਖ ਕੇ ਕੀਤਾ ਜਾਂਦਾ ਤਾਂ ਮੇਰੇ ਖਿਆਲ ਇਹ ਜਿਹੜੇ ਬਿੱਲ ਜੇ ਪਾਸ ਇਹਨਾਂ ਨੇ ਕਰਨਾ ਹੀ ਸੀ ਤੇ 6 ਮਹੀਨੇ ਰੁਕ ਕੇ ਵੀ ਕੀਤੇ ਜਾ ਸਕਦੇ ਸੀ। ਪਰ ਜੋ ਵੀ ਐਜੀਟੇਸ਼ਨਾਂ ਹੋ ਰਹੀਆਂ, ਮੋਢੇ ਨਾਲ ਮੋਢਾ ਲਾ ਕੇ ਕਿਸਾਨ ਮਜ਼ਦੂਰ ਇੱਕ ਦੂਜੇ ਨਾਲ ਖੜੇ ਆ, ਜਿਸ ਤਰ੍ਹਾਂ ਜੇਕਰ ਰੱਬ ਨਾ ਕਰੇ ਉਹਦੇ ਵਿੱਚੋਂ ਕਿਸੇ ਇੱਕ ਨੂੰ ਵੀ ਜੇਕਰ ਕਰੋਨਾ ਵਾਇਰਸ ਦਾ ਕੋਈ ਪੋਜ਼ਿਟਿਵ ਕੇਸ ਹੋਇਆ ਤਾਂ ਉਹ ਗੱਲ ਕਿੱਥੋਂ ਤੱਕ ਜਾਊਗੀ, ਇਹ ਮੇਰੇ ਖਿਆਲ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਸੀ। ਬਿਲਕੁਲ ਇਹਦੇ ਵਿੱਚ ਨੋ ਡਾਊਟ ਕਿ ਇਦਾਂ ਹੀ ਹੈਗਾ ਕਿ ਕਰੋਨਾ ਵਾਇਰਸ ਜਿੱਥੇ ਕਿ ਤੁਸੀਂ ਘੱਟ ਤੋਂ ਘੱਟ ਬਿਲਕੁਲ ਜਿੱਥੇ ਗੱਲ ਸੋਸ਼ਲ ਗੈਦਰਿੰਗ ਦੀ ਹੁੰਦੀ ਆ, ਸੋਸ਼ਲ ਡਿਸਟੈਂਸਿੰਗ ਦੀ ਹੁੰਦੀ ਆ ਕਿ ਇੱਕ ਦੂਸਰੇ ਨਾਲ ਦੂਰੀ ਬਣਾ ਕੇ, ਉਸ ਤਰ੍ਹਾਂ ਕਿਸ ਤਰ੍ਹਾਂ ਹੁਣ ਹਜੂਮ ਆ ਜਿਹੜਾ ਉਹ ਸੜਕਾਂ ਤੇ ਉਤਰਿਆ ਹੋਇਆ ਆਪਣੇ ਹੱਕਾਂ ਲਈ, ਤੇ ਇਹ ਜਿਹੜੀਆਂ ਚੀਜ਼ਾਂ ਸਰਕਾਰ ਨੂੰ ਸੋਚਣੀਆਂ ਚਾਹੀਦੀਆਂ ਸੀ। ਬਿਲਕੁਲ ਇਹ ਜ਼ਰੂਰ ਹੈਗਾ ਕਿ ਸਰਕਾਰਾਂ ਹੁਣ ਇਹਦੇ ਉੱਤੇ ਕਹਿ ਸਕਦੀਆਂ ਕਿ ਇਹ ਤਾਂ ਇਹ ਹੈ ਕਿ ਰੋਹ ਜਿਹੜਾ ਪ੍ਰੈਸ਼ਰ ਗਰੁੱਪ ਹੁੰਦਾ ਉਹਦਾ ਰੋਹ ਬਹੁਤ ਜ਼ਿਆਦਾ ਵੱਧ ਜਾਂਦਾ ਕਿ ਸਰਕਾਰਾਂ ਛੇਤੀ ਡਿਸੀਜਨ ਲੈ ਨਹੀਂ ਪਾਉਂਦੀਆਂ। ਅਦਰਵਾਈਜ਼ ਜੇ ਥੋੜੇ ਇਕੱਠ ਹੁੰਦੇ ਫਿਰ ਤਾਂ ਹੁਣ ਇਹਨਾਂ ਨੇ ਖਦੇੜ ਦੇਣੇ ਸੀ ਇਹ ਕਹਿ ਕੇ ਕਿ ਕਰੋਨਾ ਵਾਇਰਸ ਦਾ। ਪਰ ਇਹ ਚੀਜ਼ ਵੇਖ ਕੇ ਪਹਿਲਾਂ ਇਹ ਚੀਜ਼ ਕਰਨੀ ਨਹੀਂ ਸੀ ਚਾਹੀਦੀ ਸਰਕਾਰਾਂ ਨੂੰ। ਨਹੀਂ ਕਰਨੀ ਇੱਦਾਂ ਕਿ ਇਹਨਾਂ ਦਾ ਇੱਕ ਪਲਾਨ ਆ ਪਲਾਨ ਇਹ ਆ ਕਿ ਤੁਸੀਂ ਕਿਸ ਤਰੀਕੇ ਜਿਹੜੇ ਬਿੱਲ ਆ ਉਹ ਲਿਆਂਦੇ ਜਾ ਰਹੇ ਆ, ਜਿਹੜਾ ਇੱਕ ਹਿੰਦੂ ਰਾਸ਼ਟਰ ਦੀ ਆਪਾਂ ਗੱਲ ਕਰ ਲਈਏ ਉਹਦੇ ਵੱਲ ਵਧਣ ਦੇ ਲਈ ਬਹੁਤ ਸਾਰੇ ਬੋਲਡ ਸਟੈਪ ਲਏ ਆ। ਨੋ ਡਾਊਟ ਕਿ ਇਹ ਜਿਹੜੇ ਆਹ ਬਿੱਲ ਆਏ ਆ ਇਹ ਨਹੀਂ ਹੈਗਾ ਕਿ ਇਹ ਮੋਦੀ ਸਰਕਾਰ ਦੀ ਆਪਣੀ ਕੋਈ ਦਿਮਾਗੀ ਉਪਜ ਆ। ਇਹ ਸਾਰਾ ਕੁਝ 1992 ਤੋਂ ਪੈਂਡਿੰਗ ਪੈ ਰਿਹਾ, ਅੱਗੇ ਚੱਲ ਰਿਹਾ, ਅੱਗੇ ਜਾ ਰਿਹਾ ਆ। ਪਰ ਇਹ ਆ ਕਿ ਇਹਨਾਂ ਨੂੰ ਇਸ਼ੂ ਕਰਨ ਦੇ ਵਿੱਚ ਮੋਦੀ ਗਵਰਨਮੈਂਟ ਕਿਉਂਕਿ ਇੱਕ ਮੈਜੋਰਟੀ ਦੇ ਵਿੱਚ ਵੀ ਹੈਗੀ ਆ, ਦੂਜਾ ਆ ਕਿ ਜਿਹੜੀ ਭਾਜਪਾ ਆ ਉਹਨਾਂ ਨੂੰ ਤੇ ਸੰਘ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਆਪਸੀ ਤਾਲਮੇਲ ਕਾਫੀ ਵਧੀਆ ਹੈਗਾ। ਹੁਣ ਉਹ ਜਿਹੜੇ ਕਰ ਰਹੇ ਆ ਕਿਉਂਕਿ ਇਕੱਲੇ ਇਹੀ ਨਹੀਂ ਬਿੱਲ, ਇਹਨਾਂ ਨੇ ਹੋਰ ਵੀ ਬਿੱਲ ਜਿਹੜੇ ਆ ਬਹੁਤ ਲੈ ਕੇ ਆਉਣੇ। ਬਿਲਕੁਲ ਇਹ ਵੀ ਇੱਕ ਵਿਚਾਰ ਚਰਚਾ ਚੱਲ ਗਈ ਕਿ ਹੋਰ ਵੀ ਬਹੁਤ ਸਾਰੇ ਬਿੱਲ ਇਹ ਆ ਲੈ ਕੇ ਆ ਰਹੇ ਇਸ ਤੋਂ ਬਾਅਦ। ਕੱਲ ਜਿਹੜੀ ਗੱਲ ਕੀਤੀ ਸੀ ਇਲੈਕਟ੍ਰਿਸਿਟੀ ਅਮੈਂਡਮੈਂਟ, ਨਵਜੋਤ ਸਿੱਧੂ ਨੇ ਵੀ ਗੱਲ ਕੀਤੀ ਉਹਦੇ ਬਾਰੇ ਆਪਣੀ ਵੀਡੀਓ ਦੇ ਵਿੱਚ, ਇਹ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕਰ ਚੁੱਕੇ ਹਾਂ। ਇਹਦੇ ਵਿੱਚ ਇਹ ਆ ਕਿ ਮਨਪ੍ਰੀਤ ਬਾਦਲ ਵਿੱਤ ਮੰਤਰੀ ਜਦੋਂ ਹੁੰਦੇ ਸੀ ਅਕਾਲੀ ਗਵਰਨਮੈਂਟ ਵੇਲੇ, ਉਸ ਵੇਲੇ ਕਹਿ ਚੁੱਕੇ ਆ ਕਿ ਜਿਹੜੀਆਂ ਸਬਸਿਡੀਜ਼ ਹੈਗੀਆਂ ਆ ਉਹ ਬੰਦ ਹੋਣੀਆਂ ਚਾਹੀਦੀਆਂ। ਜਿੱਦਾਂ ਕਿ ਪਹਿਲਾਂ ਪੰਜਾਬ ਇਲੈਕਟ੍ਰਿਸਿਟੀ ਬੋਰਡ ਹੁੰਦਾ ਸੀ, ਪੰਜਾਬ ਬਿਜਲੀ ਬੋਰਡ, ਉਹਨੂੰ ਖਤਮ ਕਰਕੇ ਫਿਰ ਪਾਵਰਕੌਮ ਕੀਤਾ ਗਿਆ, ਉਹ ਵੀ ਨਿੱਜੀਕਰਨ ਕੀਤਾ ਗਿਆ। ਉਸ ਵੇਲੇ ਵੀ ਕੋਈ ਐਡਾ ਜ਼ਿਆਦਾ ਐਜੀਟੇਸ਼ਨ ਨਹੀਂ ਹੋਇਆ, ਸਿਰਫ ਕੁਛ ਕੁ ਮੁਲਾਜ਼ਮ ਜਿਹੜੇ ਆ ਉਹ ਇਕੱਠੇ ਹੁੰਦੇ ਰਹੇ, ਅਦਰਵਾਈਜ਼ ਉਹਨਾਂ ਨੂੰ ਵੀ ਇਹ ਕਹਿ ਦਿੱਤਾ ਗਿਆ ਕਿ ਤੁਹਾਨੂੰ ਪਾਵਰਕੌਮ ਦੇ ਅਧੀਨ ਇਹਨਾਂ ਦੇ ਉੱਤੇ ਰੱਖਿਆ ਜਾਊਗਾ। ਪਰ ਅਗਲਾ ਸਟਾਫ ਕਿੱਥੇ ਰੱਖਿਆ ਜਾਣਾ ਜਾਂ ਕੀ ਉਹਨਾਂ ਦਾ ਹੋਣੀ ਭੂਮਿਕਾ, ਉਹਦੇ ਬਾਰੇ ਗੱਲ ਨਹੀਂ ਹੋਈ। ਦੂਜਾ ਜਿਹੜਾ ਹੁਣ ਜਿਹੜੇ ਬਿੱਲ ਦੋ ਖਾਸ ਤੌਰ ਤੇ ਰਾਜ ਸਭਾ ਦੇ ਵਿੱਚ ਜਿਹੜੇ ਅਨਿਲ ਅਗਰਵਾਲ ਉਹਨਾਂ ਨੇ ਕੱਲ ਗੱਲ ਕੀਤੀ ਆ, ਉਹ ਬੜਾ ਇੱਕ ਹੁਣ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ। ਉਹਨਾਂ ਨੇ ਪਹਿਲੇ ਬਿੱਲ ਦੀ ਗੱਲ ਕੀਤੀ ਆ ਜਿਹੜਾ ਕਾਮਨ ਸਿਵਲ ਕੋਡ ਬਿੱਲ ਹੈਗਾ ਜਿਹਨੂੰ ਕਿ ਮੋਦੀ ਗਵਰਨਮੈਂਟ ਨੇ ਹੁਣ ਯੂਨੀਵਰਸਲ ਕਾਮਨ ਕੋਡ ਬਣਾ ਦਿੱਤਾ। ਤੇ ਦੂਜਾ ਹੈਗਾ ਆ ਕਿ ਜਨਸੰਖਿਆ ਕੰਟਰੋਲ ਬਿੱਲ। ਇਹ ਜਿਹੜੇ ਬਿੱਲ ਆ ਉਹ ਜਿਹੜੇ ਪਾਸ ਕਰਾਉਣ ਦੇ ਵੱਲ ਵੱਧ ਰਹੀ ਆ BJP ਗਵਰਨਮੈਂਟ। ਕਾਮਨ ਯੂਨੀਵਰਸਲ ਕਾਮਨ ਜਿਹੜਾ ਸਿਵਲ ਕੋਡ ਬਿੱਲ ਆ ਉਹਦੇ ਵਿੱਚ ਇਹ ਹੈਗਾ ਕਿ ਮੰਨ ਲਓ ਕਿ ਸਾਰਾ ਇੰਡੀਆ ਆ,
ਇੰਡੀਆ ਦੇ ਵਿੱਚ ਇੱਕ ਸਿਵਲ ਕੋਡ ਹੈਗਾ ਕਿ ਤੁਸੀਂ ਸਾਰਿਆਂ ਨੂੰ ਇੱਕੇ ਲਾਅ ਦੇ ਵਿੱਚ ਨਹੀਂ ਤੁਸੀਂ ਰੱਖ ਸਕਦੇ ਜੀ। ਉਹਦੇ ਵਿੱਚ ਮੁਸਲਮਾਨ ਆ ਉਹਨਾਂ ਦੇ ਉੱਤੇ, ਇਸ ਲਈ ਮੁਸਲਮਾਨਾਂ ਦੇ ਲਈ ਸ਼ਰੀਆ ਲਾ ਵੀ ਕੁਛ ਸੀਗੇ, ਜਾਂ ਜਿਹੜੇ ਆਪਣੇ ਸਿੱਖੀਜ਼ਮ ਦੇ ਵਿੱਚ ਹੈਗੇ ਆ ਆਪਣੇ ਕੁਛ ਲਾ ਇਦਾਂ ਦੇ ਵੱਖਰੇ ਹੈਗੇ, ਜਿੱਦਾਂ ਹੁਣ ਆਪਾਂ ਅੰਮ੍ਰਿਤ ਛਕ ਲੈਂਦੇ ਆਪਣੇ ਲੋਕ ਜੀ ਕਿ ਆਮ ਬੰਦਾ ਦੂਜਾ ਬੰਦਾ ਕਿਰਪਾਨ ਇੱਦਾਂ ਰੱਖ ਨਹੀਂ ਸਕਦਾ, ਪਰ ਇਹਨਾਂ ਨੂੰ ਛੋਟ ਦਿੱਤੀ ਗਈ ਉਸੇ ਕਾਮਨ ਬਿੱਲ ਦੇ ਅਧੀਨ। ਪਰ ਗੋਆ ਇਦਾਂ ਦਾ ਸਟੇਟ ਹੈਗਾ ਇੰਡੀਆ ਦੇ ਵਿੱਚ ਕਿ ਉਹਦੇ ਵਿੱਚ ਇਹ ਕਾਮਨ ਬਿੱਲ ਪਹਿਲਾਂ ਹੀ ਹੈਗਾ। ਉਹਦੇ ਵਿੱਚ ਕੀ ਹੈਗਾ ਕਿ ਸਾਰਿਆਂ ਨੂੰ ਇੱਕ ਹੀ ਕਾਮਨ ਬਿੱਲ ਚੱਲੂਗਾ, ਕੋਈ ਵਿੱਚ ਰੱਖਣਾ ਜਿਹੜਾ ਇੱਕ ਬਣਾ ਦਿੱਤਾ ਗਿਆ ਉਹਦੇ ਵਿੱਚ ਇਹ ਡਿਫਰੈਂਸ ਜਿਹੜੇ ਵਿੱਚ ਧਾਰਨਾਵਾਂ ਹੈਗੀਆਂ ਉਹਦੇ ਵਿੱਚ ਨਹੀਂ ਹੋਣਾ, ਕਿਉਂਕਿ ਉਹਦੇ ਵਿੱਚ ਅੰਗਰੇਜ਼ਾਂ ਦਾ ਰਾਜ ਨਹੀਂ ਸੀ ਗੋਆ ਦੇ ਵਿੱਚ, ਉੱਥੇ ਪੁਰਤਗਾਲੀ ਸੀ ਤੇ ਪੁਰਤਗਾਲੀ ਜਦੋਂ ਗਏ ਆ ਉਹਨਾਂ ਦਾ ਹੀ ਲਾਅ ਉੱਥੇ ਰੱਖਿਆ ਹੋਇਆ ਅਜੇ ਤੱਕ, ਇਸੇ ਕਰਕੇ ਉਹਨੂੰ ਕਾਮਨ ਬਿੱਲ ਆਪਾਂ ਕਹਿ ਦਈਦਾ। ਹੁਣ ਉਹੀ ਜਿਹੜਾ ਇਹਨਾਂ ਦੀ ਹੈਗੀ ਮਨਸ਼ਾ ਕਿ ਆਪਾਂ ਸਾਰਾ ਜਿਹੜਾ ਸਿਸਟਮ ਆ ਉਹ ਇੱਕ ਕਰ ਦਈਏ, ਇਹਦੇ ਵਿੱਚ ਜਿਹੜੀਆਂ ਸਾਨੂੰ ਡਾਇਵਰਸਿਟੀ ਦਿੰਦੀਆਂ ਕਿ ਬਹੁਤ ਭਿੰਨਤਾਵਾਂ ਦੇ ਵਿੱਚ ਫਿਰ ਵੀ ਅਸੀਂ ਇੱਕ ਆ, ਬਹੁਤ ਸੱਭਿਅਕ ਹੁੰਦੇ ਹੋਏ ਵੀ, ਬਹੁਤ ਭਾਸ਼ਾਈ ਹੁੰਦੇ ਹੋਏ ਵੀ ਅਸੀਂ ਇੱਕ ਆ। ਪਰ ਉਹਦੇ ਵਿੱਚ ਹੁਣ ਇਹਨਾਂ ਨੇ ਚੇਂਜਸ ਕਰਨ ਦੇ ਲਈ ਕਰ ਦਿੱਤਾ ਆ ਕਿ ਅਸੀਂ ਉਹ ਜਿਹੜੀ ਡਾਇਵਰਸਿਟੀ ਆ ਉਹ ਹੋਰ ਕਹਿ ਤਾਂ ਹੀ ਜਾ ਰਿਹਾ ਆ, ਪਰ ਉਹਦੇ ਵਿੱਚ ਕੀ ਨਿਕਲ ਕੇ ਆਉਂਦਾ ਆ ਇਹ ਵੀ ਇੱਕ ਬੜਾ ਮੰਨਿਆ ਜਾ ਰਿਹਾ ਮਾਹਰਾਂ ਵੱਲੋਂ ਵੀ ਉਹਦੇ ਉੱਤੇ ਵੀ ਹਾ ਹੁੱਲਾ ਬਹੁਤ ਜ਼ਿਆਦਾ ਮਚਣਾ ਜਦੋਂ ਲੈ ਕੇ ਆਉਂਦਾ। ਤੇ ਖਾਸ ਤੌਰ ਤੇ ਵਿਰੋਧੀ ਤਰ੍ਹਾਂ ਇਹ ਕਹਿ ਰਹੀਆਂ ਕਿ ਉਹਦੇ ਵਿੱਚ ਜ਼ਿਆਦਾਤਰ ਟਾਰਗੇਟ ਜਿਹੜੇ ਆ ਮੁਸਲਮਾਨ ਹੋਣੇ ਆ। ਦੂਜਾ ਹੈਗਾ ਜਨਸੰਖਿਆ ਕੰਟਰੋਲ ਬਿੱਲ। ਨੋ ਡਾਊਟ ਕਿ ਇਸ ਵੇਲੇ ਬਹੁਤ ਜ਼ਿਆਦਾ ਆਬਾਦੀ ਵੱਧ ਚੁੱਕੀ ਆ। 15 ਅਗਸਤ 2019 ਯਾਨੀ ਪਿਛਲੇ ਸਾਲ ਜਦੋਂ ਆਜ਼ਾਦੀ ਦਿਵਸ ਸੀ ਉਸ ਵੇਲੇ ਜਿਹੜੇ ਨਰਿੰਦਰ ਮੋਦੀ ਉਹਨਾਂ ਨੇ ਖਾਸ ਤੌਰ ਤੇ ਇਹਦੇ ਬਾਰੇ ਗੱਲ ਕੀਤੀ ਸੀ ਕਿ ਜਨਸੰਖਿਆ ਨੂੰ ਸਾਨੂੰ ਕੰਟਰੋਲ ਕਰਨਾ ਪੈਣਾ। ਉਹਦਾ ਬਿੱਲ ਅਜੇ ਤੱਕ ਜਿਹੜਾ ਆ ਉਹ ਜਿਹੜਾ ਖਰੜਾ ਬਣ ਚੁੱਕਾ ਵੈਸੇ ਕਿਹਾ ਜਾ ਰਿਹਾ ਉਹ ਅਜੇ ਤੱਕ ਪਾਸ ਨਹੀਂ ਹੋ ਪਾਇਆ। ਉਹਦੇ ਉੱਤੇ ਥੋੜ੍ਹੀਆਂ ਜਿਹੀਆਂ ਮਤਭੇਦ ਹੈਗੇ ਆ RSS ਦੇ ਤੇ BJP ਗਵਰਨਮੈਂਟ ਦੇ, ਇਸੇ ਕਰਕੇ ਨਵੰਬਰ 2019 ਦੇ ਵਿੱਚ ਵੀ ਇਹ ਅਧੀਨਿਯਮ ਜਿਹੜਾ ਆਰਡੀਨੈਂਸ ਲਿਆਉਣ ਦੇ ਯਤਨ ਕੀਤਾ ਗਿਆ, ਫਿਰ ਮਾਰਚ 2020 ਦੇ ਵਿੱਚ ਵੀ ਕੋਸ਼ਿਸ਼ ਕੀਤੀ ਗਈ, ਪਰ ਉਹ ਅਜੇ ਤੱਕ ਪੇਸ਼ ਨਹੀਂ ਕੀਤਾ ਇਹਨਾਂ ਨੇ। ਹੁਣ ਉਹ ਅਨਿਲ ਅਗਰਵਾਲ ਉਹਨਾਂ ਨੇ ਕਹਿ ਦਿੱਤਾ ਵੀ ਉਹ ਵੀ ਬਿੱਲ ਅਗਲਾ ਲੈ ਕੇ ਆਓ, ਕਿਉਂਕਿ ਜਿਹੜੇ ਯੂਨਾਈਟਿਡ ਨੇਸ਼ਨਸ ਆ ਉਹਨੇ ਕਹਿ ਦਿੱਤਾ ਵੀ 2029 ਦੇ ਵਿੱਚ ਇੰਡੀਆ ਨੇ ਚਾਈਨਾ ਨੂੰ ਕੱਟ ਜਾਣਾ ਆਬਾਦੀ ਦੇ ਮਸਲੇ ਵਿੱਚ। 2050 ਦੇ ਵਿੱਚ ਸਾਡੀ ਆਬਾਦੀ ਜਿਹੜੀ ਹੈ ਇੰਡੀਆ ਦੀ ਉਹ 1 ਅਰਬ 70 ਕਰੋੜ ਹੋਣੀ ਆ, ਤੇ ਜਿਹੜੀ ਚਾਈਨਾ ਆ ਉਹਦੀ ਆਬਾਦੀ ਹੋਣੀ ਆ 1 ਅਰਬ 30 ਕਰੋੜ। ਯਾਨੀ ਇਹ ਦੱਸ ਲਓ ਵੀ ਇੰਨਾ ਅਸੀਂ ਪਿੱਛੇ ਛੱਡ ਦੇਣਾ 2050 ਤੱਕ। ਇਸੇ ਕਰਕੇ ਇਹਨਾਂ ਨੇ ਇਹ ਪਾਲਿਸੀ ਲੈ ਕੇ ਆਂਦੀ ਆ। ਇਹਦੇ ਉੱਤੇ ਵੀ ਹੁਣ ਹਾ ਹੁੱਲਾ ਬਹੁਤ ਜ਼ਿਆਦਾ ਮਚਣਾ, ਕਿਉਂਕਿ ਇਹਦੇ ਉੱਤੇ ਇਹ ਕਹਿ ਦਿੱਤਾ ਵੀ ਉਹਨਾਂ ਨੂੰ ਹੀ ਸਰਕਾਰੀ ਸੁਵਿਧਾਵਾਂ ਦਿੱਤੀਆਂ ਜਾਣੀਆਂ ਜਿਨ੍ਹਾਂ ਦੇ 2 ਬੱਚੇ ਆ। ਪਰ ਜਿਹੜੇ ਬੰਦੇ MP ਜਾਂ MLA ਆ ਕੀ ਉਹਨਾਂ ਨੂੰ ਛੋਟ ਦਿੰਦੇ ਆ, ਜਾਂ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਤੁਹਾਨੂੰ ਤਾਂ ਹੀ ਸੀਟ ਦਿੱਤੀ ਜਾਣੀ ਆ ਜੇ ਤੁਸੀਂ ਹੈਗੇ ਆ। ਇਸੇ ਕਰਕੇ ਉਹਦੇ ਉੱਤੇ ਸ਼ਾਇਦ ਹਾ ਹੁੱਲਾ ਮਚਿਆ। ਉਹਦੇ ਵਿੱਚ ਇੱਕ ਸੈਕਸ਼ਨ ਇਹ ਹੈਗਾ ਤੇ ਦੂਜਾ ਇਹ ਹੈਗਾ ਕਿ ਜਿਹੜੇ ਗਰੀਬੀ ਲਾਈਨ ਤੋਂ ਥੱਲੇ ਆ ਉਹਨਾਂ ਦੇ ਇੱਕ ਜੇ ਮੁੰਡਾ ਆ ਤਾਂ ਉਹਨੂੰ 50,000 ਰੁਪਇਆ ਦਿੱਤਾ ਜਾਣਾ, ਜੇ ਇੱਕ ਕੁੜੀ ਆ ਫਿਰ ਉਹਨੂੰ 1 ਲੱਖ ਰੁਪਇਆ ਦਿੱਤਾ ਜਾਣਾ। ਇਹ ਵੀ ਉਸ ਬਿੱਲ ਦੇ ਵਿੱਚ ਲਿਆਂਦਾ ਜਾਨੀ ਕਿਹਾ ਜਾ ਰਿਹਾ, ਪਰ ਅਜੇ ਤੱਕ ਉਹ ਸਾਹਮਣੇ ਨਹੀਂ ਆਇਆ। ਪਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਇਹ ਬਿੱਲ। ਤੁਹਾਨੂੰ ਲੱਗਦਾ ਕਿ ਇਸ ਬਿੱਲ ਨਾਲ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾਊਗਾ? ਹੋ ਸਕਦਾ, ਇਹ ਕਿਹਾ ਜਾ ਸਕਦਾ, ਪਰ ਇਹਦੇ ਵਿੱਚ ਇਹ ਵੀ ਹੈਗਾ ਕਿ ਜੇ ਕਹੀਏ ਕਿ ਇਕੱਲਾ ਮੁਸਲਮਾਨਾਂ ਦੇ ਬੱਚੇ ਹੁੰਦੇ ਆ, ਇੱਦਾਂ ਨਹੀਂ ਹੈਗਾ। ਬਹੁਤ ਸਾਰੇ ਹਿੰਦੂ ਸਟੇਟਸ ਆ, ਚਾਹੇ ਸਿੱਖਾਂ ਦੀ ਵੀ ਆਪਾਂ ਗੱਲ ਕਰ ਲਈਏ, ਜਦੋਂ 2 ਦੀ ਗੱਲ ਹੁੰਦੀ ਆ ਤਾਂ ਸ਼ਾਇਦ ਉਹਦੇ ਵਿੱਚ ਤਾਂ ਸਾਰੇ ਟਾਰਗੇਟ ਹੋਣੇ ਆ। ਪਰ ਇਹਦੇ ਵਿੱਚ ਇਹ ਆ ਕਿ ਮੋਦੀ ਗਵਰਨਮੈਂਟ ਦਾ ਹੋ ਸਕਦਾ ਵੀ ਇਹੀ ਹੋਵੇ ਕਿ ਕਿਸੇ ਨੂੰ ਟਾਰਗੇਟ ਕਰਨਾ ਆ। ਪਰ ਜੇ ਜਨਸੰਖਿਆ ਦੇ ਲਿਹਾਜ਼ ਦੇ ਨਾਲ ਦੇਖਿਆ ਜਾਵੇ ਕਿ ਭਾਰਤ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਪੈਣਾ, ਕਿਉਂਕਿ ਦੇਖੋ ਫੈਮਿਲੀ ਪਲੈਨਿੰਗ ਆ 1952 ਤੋਂ ਸ਼ੁਰੂ ਹੋਈ ਆ ਤੇ ਭਾਰਤ ਉਹਨਾਂ ਦੇਸ਼ਾਂ ਦੇ ਵਿੱਚ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅਡਾਪਟ ਕਰ ਲਈ ਸੀ ਇਹ ਫੈਮਿਲੀ ਪਲੈਨਿੰਗ ਵਾਲੇ ਜਿਹੜੇ ਨਿਯਮ ਆ। ਈਵਨ ਕਿ 1987 ਦੇ ਵਿੱਚ ਵਲੰਟੀਅਰੀ ਉਹਨਾਂ ਨੇ ਕਰ ਦਿੱਤੀ ਸੀ ਘੋਸ਼ਣਾ, ਪਰ ਹੁਣ ਤੱਕ ਅਜੇ ਤੱਕ ਕੰਟਰੋਲ ਜਿਹੜਾ ਆ ਉਹ ਬਾਹਰ ਲੱਗ ਰਿਹਾ ਆ। ਇਸ ਕਰਕੇ ਮੋਦੀ ਗਵਰਨਮੈਂਟ ਉਹਦੇ ਵਿੱਚ ਕੀ ਲੈ ਕੇ ਆਉਂਦੀ ਆ ਉਹਦੇ ਲਈ ਵੀ ਸ਼ਾਇਦ ਲੋਕਾਂ ਨੂੰ ਹੁਣ ਐਜੀਟੇਸ਼ਨ ਦੇ ਲਈ ਤਿਆਰ ਰਹਿਣਾ ਪੈਣਾ। ਬਿਲਕੁਲ। ਸੋ ਅਜੇ ਤਾਂ ਐਜੀਟੇਸ਼ਨਾਂ ਜਿਹੜੀਆਂ ਇਹ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਹੋ ਰਹੀਆਂ, ਹੋ ਸਕਦਾ ਕਿ ਅਗਲੇ ਬਿੱਲ ਜਿਹੜੇ ਆਉਂਦੇ ਆ ਉਹਨਾਂ ਲਈ ਵੀ ਜਿਹੜਾ ਲੋਕਾਂ ਨੂੰ ਤਿਆਰ ਰਹਿਣਾ ਪੈਣਾ ਆ। ਦਲਜੀਤ ਜੀ, ਇਹਦੇ ਨਾਲ 25 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਤੇ ਨਾਲ ਦੀ ਨਾਲ ਅਕਾਲੀ ਦਲ ਵੀ ਕਹਿ ਰਿਹਾ ਕਿ ਅਸੀਂ ਵੀ ਚੱਕਾ ਜਾਮ ਕਰਾਂਗੇ। ਇਸ ਨੂੰ ਕਿੱਦਾਂ ਦੇਖਦੇ ਹੋ? ਇਹਨੂੰ ਵੀ ਇਹੀ ਕਿਹਾ ਜਾ ਰਿਹਾ ਕਿ ਤਾਰ ਪੀਡੋ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਜੇ ਤੁਹਾਨੂੰ ਇਦਾਂ ਹੈਗਾ ਕਿ ਦੇਖੋ ਸਭ ਤੋਂ ਪਹਿਲਾਂ ਇਹੀ ਆ ਕਿ ਏਕਾ ਹੋਣਾ ਚਾਹੀਦਾ। ਤੁਸੀਂ ਵੱਖਰੇ ਹੁੰਦੇ ਹੋਏ ਵੀ ਤੁਸੀਂ ਇੱਕ ਹੋਣ ਲੱਗਣੇ ਚਾਹੀਦੇ। ਹੁਣ ਜਦੋਂ ਕਿਸਾਨ ਜਥੇਬੰਦੀਆਂ ਨੇ ਕਿਹਾ ਆ ਕਿ 25 ਤਰੀਕ ਨੂੰ ਆਪਾਂ ਇਕੱਠੇ ਹੋਣਾ, ਫਿਰ ਤੁਸੀਂ ਆਪਣੀ ਇੱਕ ਪਾਰਟੀ ਦੇ ਵੱਲੋਂ
ਜਾਂ ਤਾਂ ਤੁਸੀਂ ਇਹ ਕਰੋ ਵੀ ਅਸੀਂ ਸਾਡੀ ਪਾਰਟੀ ਤੁਹਾਨੂੰ ਸਪੋਰਟ ਦਿੰਦੀ ਹੈ। ਮੇਰੇ ਖਿਆਲ ਉਹ ਕਿਤੇ ਨਾ ਕਿਤੇ ਜਿਹੜਾ ਉਹ ਸੰਘਰਸ਼ ਹੈ ਉਹਨੂੰ ਹਾਈਜੈਕ ਕਰਨ ਦੀ, ਉਹਨੂੰ ਪੋਲਿਟਿਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਜਾ ਅਜੇ ਰਹੀ ਹੈ। ਤੱਕ ਤਾਂ ਅਕਾਲੀ ਦਲ ਆਪਣਾ ਸਟੈਂਡ ਹੀ ਨਹੀਂ ਕਲੀਅਰ ਦੱਸ ਪਾਇਆ ਜੀ। ਕਿ ਸਾਡਾ ਸਟੈਂਡ ਹੈ ਕੀ ਆ। ਬਿਲਕੁਲ। ਤੁਸੀਂ ਹਰਸਿਮਰਤ ਬਾਦਲ ਉਹਨਾਂ ਦਾ ਬਿਆਨ ਸੁਣ ਲਓ, ਉਹ ਕਦੀ ਤਾਂ ਲੱਗਦੇ ਆ ਵੀ ਅਸਤੀਫਾ ਉਹਦਾ ਦੇ ਦਿੱਤਾ ਆ, ਪਰ ਹੈਗੇ ਹੱਕ ਦੇ ਵਿੱਚ ਆ। ਹੱਕ 'ਚ ਜੀ। ਅਸਤੀਫਾ ਕਿਉਂ ਦਿੱਤਾ ਆ ਜੀ? ਅਸੀਂ ਕਿਸਾਨਾਂ ਦੀ ਜਿਹੜੀ ਗੱਲ ਆ ਉਹ ਕਿਸਾਨਾਂ ਨੂੰ ਜੇ ਸਮਝ ਨਹੀਂ ਜਦੋਂ ਵੀ ਉਹਨਾਂ ਦੀ ਇੰਟਰਵਿਊ ਜਾਂ ਜਦੋਂ ਵੀ ਉਹਨਾਂ ਦਾ ਬਿਆਨ ਸੁਣੀਦਾ, ਉਹ ਹਮੇਸ਼ਾ ਹੀ ਕਹਿੰਦੇ ਕਿ ਹੈਗਾ ਹੱਕ 'ਚ ਆ, ਪਰ ਕਿਸਾਨਾਂ ਨੂੰ ਸਮਝਾਉਣਾ ਔਖਾ ਹੈ। ਸਮਝਾਉਣਾ ਬਿਲਕੁਲ। ਹੁਣ ਦੂਜੇ ਪਾਸੇ ਬੀਜੇਪੀ ਜਿਹੜੀ ਆ ਉਹ ਕਹਿ ਰਹੀ ਆ ਕਿ ਅਸੀਂ ਵੀ ਇਦਾਂ ਦੇ ਲੋਕਾਂ ਦੇ ਕੋਲ ਜਾਣਾ, ਅਸੀਂ ਵੀ ਰੈਲੀਜ਼ ਇਦਾਂ ਦੇ ਕਰਨੀ, ਅਸੀਂ ਇਹ ਦੱਸਣਾ ਕਿ ਇਹ ਜਿਹੜਾ ਤੁਹਾਡੇ ਲਈ ਬਹੁਤ ਫਾਇਦੇਮੰਦ ਆ। ਦੂਜੇ ਪਾਸੇ ਅਕਾਲੀ ਦਲ ਇਹ ਕਹਿ ਰਿਹਾ ਕਿ ਅਸੀਂ ਵਿਰੋਧ ਕਰਦੇ ਆ ਪਰ ਹੈਗਾ ਫਾਇਦੇਮੰਦ ਵੀ ਆ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਆ ਉਹ ਸਿੱਧਾ ਹੀ ਕਹਿ ਰਹੀਆਂ ਆ ਕਿ ਅਸੀਂ ਇਹਦਾ ਵਿਰੋਧ ਕਰਦੇ ਆ, ਬਿਲਕੁਲ ਹੀ ਵਿਰੋਧ ਕਰਦੇ ਆ। ਹੁਣ ਉਹਦੇ ਵਿੱਚ ਤਾਂ ਸਿੱਧਾ ਹੀ ਉਹ ਲੱਗ ਗਿਆ ਕਿ ਇੱਕ ਪਾਸੇ ਇੱਕ ਲਚਕੀਲੀ ਵਿਧੀ ਆ। ਹੁਣ ਜਿਹੜੇ ਬੰਦੇ ਉਧਰ ਅਕਾਲੀ ਦਲ ਵੱਲ ਜਾਣਗੇ ਉਹਦੇ ਵਿੱਚ ਇਹ ਜ਼ਰੂਰ ਹੋਣਾ ਕਿ ਉਹ ਇੱਕ ਤਰ੍ਹਾਂ ਦੇ ਨਾਲ ਸਮਰਥਨ ਦੇ ਵਿੱਚ ਭੁਗਤ ਰਹੇ ਆ ਜੀ। ਉਹਨੂੰ ਇਸ ਤਰੀਕੇ ਨਾਲ ਕਿਹਾ ਜਾ ਸਕਦਾ ਕਿ ਇਹ ਦੇਖੋ ਜੀ ਇਹ ਤਾਂ ਬੰਦੇ ਵੈਸੇ ਹੀ ਗਏ ਆ, ਪਰ ਅਸਲ ਦੇ ਵਿੱਚ ਇਹ ਸਮਰਥਨ ਦੇ ਵਿੱਚ ਆ ਜੀ। ਉਹਨੂੰ ਸਮਰਥਨ ਦੇ ਰੂਪ ਦੇ ਵਿੱਚ ਵੀ ਲਿਆ ਜਾ ਸਕਦਾ। ਮੰਨ ਲਓ ਕਿ ਅਕਾਲੀਆਂ ਦੇ ਬਹੁਤ ਜ਼ਿਆਦਾ ਇਕੱਠ ਹੁੰਦੇ ਆ, ਉਹਨੂੰ ਮੋਦੀ ਗਵਰਨਮੈਂਟ ਕਹਿ ਸਕਦੀ ਹੈ ਵੀ ਇਹ ਉੱਦਾਂ ਅਸਤੀਫਾ ਪ੍ਰੈਸ਼ਰ ਵਿੱਚ ਦੇ ਗਏ ਆ ਜੀ। ਮੰਨਦੇ ਤਾਂ ਇਹ ਵੀ ਹੈਗੇ ਆ ਕਿ ਪ੍ਰੈਸ਼ਰ ਦਾ ਇਹ ਵਧੀਆ ਆ ਬਿੱਲ, ਇਸ ਕਰਕੇ ਇਹ ਇਸ ਚੀਜ਼ ਨੂੰ ਤਾਰ ਪੀਡੋ ਕਰਨ ਦੇ ਇਹ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਪਹਿਲਾਂ ਧਾਰਨਿਆਂ ਦੇ ਵਿੱਚ, ਕਿਉਂਕਿ ਇੰਨੇ ਜ਼ਿਆਦਾ ਲੋਕ ਇਕੱਠੇ ਹੋਣੇ ਤੇ ਲੀਡਰਾਂ ਲਈ ਵੀ ਇਹ ਚੁਣੌਤੀ ਬਣ ਜਾਂਦਾ ਹੈ ਇੰਨੇ ਲੋਕਾਂ ਨੂੰ ਸਾਂਭ ਕੇ ਰੱਖਣਾ। ਤੇ ਇੰਨੇ ਦਿਨਾਂ ਤੱਕ ਧਰਨਾ 1 ਦਿਨ ਦਾ ਹੋਵੇ 2 ਦਿਨ ਦਾ ਹੋਵੇ ਉਹਨੂੰ ਸਾਂਭਣਾ ਸੌਖਾ ਹੁੰਦਾ, ਪਰ ਜਿੱਦਾਂ ਉਹਦੇ ਵਿੱਚ ਦਿਨ ਪੈਂਦੇ ਰਹਿਣਗੇ ਉਹਦੇ ਵਿੱਚ ਸਰਕਾਰ ਦੀ ਇਹ ਹੁੰਦੀ ਆ ਜਾਂ ਏਜੰਸੀ ਸੇ ਹੁੰਦੀ ਆ ਕਿ ਕੁਛ ਨਾ ਕੁਛ ਇਦਾਂ ਦੀ ਚੀਜ਼ ਕੀਤੀ ਜਾਵੇ ਜਿਹਦੇ ਨਾਲ ਲੋਕਾਂ ਦਾ ਮਨੋਬਲ ਟੁੱਟ ਜਾਵੇ। ਹੁਣ ਬਰਗਾੜੀ ਵਾਲਾ ਕਾਂਡ ਉਹ ਕਿਉਂ ਇਦਾਂ ਫੇਲ ਹੋ ਗਿਆ? ਉਹ ਇਸੇ ਕਰਕੇ ਹੋ ਗਿਆ ਕਿ ਜਿੰਨਾ ਤੁਸੀਂ ਲੰਬਾ ਲੈ ਕੇ ਜਾਓਗੇ ਤੁਹਾਨੂੰ ਲੋਕਾਂ ਦੇ ਜਿਹੜਾ ਇੱਕ ਰੋਹ ਆ, ਲੋਕਾਂ ਦੀਆਂ ਭਾਵਨਾਵਾਂ ਨੂੰ ਨਾਲ ਜੋੜ ਕੇ ਰੱਖਣਾ ਬਹੁਤ ਬਹੁਤ ਔਖਾ ਹੋ ਜਾਂਦਾ। ਤੇ ਇਸ ਕਰਕੇ ਇਹ ਜਿਹੜੇ ਹੁਣ 25 ਤਰੀਕ ਤੋਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਲੋਕਾਂ ਦਾ ਰੁਝਾਨ ਕਿੱਧਰ, ਕਿਸਾਨ ਜਥੇਬੰਦੀਆਂ ਵੱਲ ਜ਼ਿਆਦਾ ਹੁੰਦਾ ਜਾਂ ਇੱਧਰ। ਮੇਰੇ ਖਿਆਲ ਇਹੀ ਕਿਤੇ ਆਪਣੇ ਲੋਕਾਂ 'ਚ ਕਿਤੇ ਨਾ ਕਿਤੇ ਕਮਜ਼ੋਰੀ ਰਹੀ ਹੈ ਕਿ ਉਹ ਜਿਹੜਾ ਲੋਕਾਂ ਨੂੰ ਜੋੜਨ 'ਚ, ਇਕੱਠੇ ਰਹਿਣ 'ਚ ਕਿਤੇ ਨਾ ਕਿਤੇ ਕਮੀ ਰਹਿੰਦੀ ਆ ਸਾਡੇ ਲੋਕਾਂ ਦੇ ਵਿੱਚ। ਕਮੀ ਇਸ ਕਰਕੇ ਰਹਿੰਦੀ ਆ ਕਿ ਅਸੀਂ ਆਪਣਾ ਇਤਿਹਾਸ ਚੇਤੇ ਨਹੀਂ ਰੱਖਦੇ ਜੀ। ਇੱਥੇ ਮੈਂ ਜ਼ਰੂਰ ਐਡ ਕਰਨਾ ਚਾਹੁੰਦਾ ਤੇ ਨਾਂ ਲੈਣਾ ਚਾਹੁੰਦਾ ਸਰ ਛੋਟੂ ਰਾਮ ਦਾ ਜੀ। ਸਰ ਛੋਟੂ ਰਾਮ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ ਤੇ ਜੱਟ ਪਰਿਵਾਰ ਦੇ ਨਾਲ ਬਿਲੋਂਗ ਕਰਦੇ ਸੀ। ਜੀ ਜੀ। ਜਦੋਂ ਜੱਟ ਪਰਿਵਾਰ ਆਪਾਂ ਕਿਸਾਨੀ ਦੀ ਕਹਿ ਸਕਦੇ ਆ ਕਿ ਕਿਸਾਨੀ ਦੀ ਉਹ ਮੰਨਦੇ ਸੀ ਕਿ ਕਿਸਾਨ ਨੂੰ ਪ੍ਰੋਬਲਮਸ ਕਿਹੜੀਆਂ ਆ। ਜੀ। ਤੁਸੀਂ ਦੇਖੋ ਕਿ ਜੱਟ ਕਿੰਨੇ ਹੈਗੇ ਆ ਜਿਹੜੇ ਸਰ ਛੋਟੂ ਰਾਮ ਦਾ ਨਾਮ ਵੀ ਜਾਣਦੇ ਹੋਣਗੇ। ਬਿਲਕੁਲ। ਅਸੀਂ ਬਾਰਸੀਆਂ ਮਨਾਈ ਦੀਆਂ, ਅਸੀਂ ਜਨਮ ਦਿਨ ਮਨਾਉਂਦੇ ਆ ਵੱਡੇ ਵੱਡੇ ਲੀਡਰਸ ਤੇ। ਜੀ। ਉਹਦੇ ਵਿੱਚ ਕੀ ਕਰਦੇ ਆ, ਅਸੀਂ ਉਹਨੂੰ ਯਾਦ ਕਰਦੇ ਆ। ਜੀ। ਚਾਹੇ ਅਸੀਂ ਡਾਕਟਰ ਅੰਬੇਡਕਰ ਦੀ ਗੱਲ ਕਰ ਲਈਏ, ਮਹਾਤਮਾ ਗਾਂਧੀ ਦੀ ਗੱਲ ਕਰ ਲਈਏ, ਜਦੋਂ ਅਸੀਂ ਉਹਦੀ ਗੱਲ ਕਰਦੇ ਆ ਉਸ ਵੇਲੇ ਕੀ ਕਰਦੇ ਆ ਕਿ ਅਸੀਂ ਗੱਲਾਂ ਕਰਦੇ ਆ ਕਿ ਇਹ ਬੰਦਿਆਂ ਨੇ ਉਦੋਂ ਆਹ ਸਮੱਸਿਆਵਾਂ ਆਈਆਂ ਸੀ, ਉਹਦੇ ਨਾਲ ਤੁਹਾਡੇ ਮਨ ਦੇ ਵਿੱਚ ਤੁਸੀਂ ਅਵੇਅਰ ਰਹਿੰਦੇ ਆ ਜੀ। ਇੱਕ ਤਰ੍ਹਾਂ ਦੇ ਨਾਲ ਤੁਸੀਂ ਏਕੇ ਦੇ ਵਿੱਚ ਰਹਿੰਦੇ ਆ। ਜਦੋਂ ਨਾਮ ਲਿਆ ਜਾਂਦਾ ਤਾਂ ਉਹਨਾਂ ਦੀ ਸੋਚ ਦੀ ਗੱਲ ਸੋਚ ਦੀ ਗੱਲ ਆ। ਉਹ ਕਈ ਲੋਕ ਇਹ ਕਹਿੰਦੇ ਆ ਜੀ ਇਹ ਜਨਮ ਦਿਨ ਮਨਾਉਣ ਦੇ ਨਾਲ ਜਾਂ ਬਾਰਸੀਆਂ ਮਨਾਉਣ ਦੇ ਨਾਲ ਕੀ ਹੋ ਜਾਂਦਾ, ਤੁਸੀਂ ਲੰਗਰ ਖਾਂਦੇ ਆ ਤੇ ਖਾ ਕੇ ਘਰ ਨੂੰ ਆ ਜਾਂਦੇ ਆ। ਨਹੀਂ, ਪਰ ਤੁਹਾਡੇ ਜਿਹੜਾ ਇੱਕ ਅਨਕੌਂਸ਼ੀਅਸਲੀ ਤੁਸੀਂ ਅੰਦਰ ਤੁਹਾਡੇ ਇੱਕ ਚੀਜ਼ ਆ ਰਹੀ ਆ ਜੀ ਜਿਹੜੀ ਕਿ ਤੁਹਾਨੂੰ ਅਵੇਅਰ ਰੱਖਦੀ ਆ ਕਿ ਤੁਸੀਂ ਇਕੱਠੇ ਰਹਿਣਾ, ਤੁਹਾਡੀਆਂ ਸਮੱਸਿਆਵਾਂ ਇੱਕ ਆ। ਪਰ ਉਹ ਸਰ ਛੋਟੂ ਰਾਮ ਉਹਨਾਂ ਨੇ ਜਿਨ੍ਹਾਂ ਨੇ ਕਿ ਸਭ ਤੋਂ ਪਹਿਲਾਂ ਇਹ ਪ੍ਰਾਈਸ ਬਿੱਲ ਲੈ ਕੇ ਆਂਦਾ 1938 ਦੇ ਵਿੱਚ, ਜਿਹੜਾ 1939 ਦੇ ਵਿੱਚ ਲਾਗੂ ਹੋਇਆ। ਉਸ ਵੇਲੇ ਬ੍ਰਿਟਿਸ਼ ਰਾਜ ਹੁੰਦਾ ਸੀ ਨਾਲੇ। ਉਹਨਾਂ ਨੇ ਸਭ ਤੋਂ ਪਹਿਲਾਂ ਕੀਮਤ ਨਿਰਧਾਰਤ ਸਮਰਥਨ ਮੁੱਲ ਦੀ ਗੱਲ ਕੀਤੀ। ਮਾਰਕੀਟ ਕਮੇਟੀਆਂ ਜਿਹੜੀਆਂ ਬਣੀਆਂ ਹੋਈਆਂ ਆ ਉਹਦੇ ਵਿੱਚ ਸਰ ਛੋਟੂ ਰਾਮ ਦਾ ਸਭ ਤੋਂ ਵੱਡਾ ਹਿੱਸਾ ਆ। ਫਿਰ ਜਿਹੜਾ ਭਾਖੜਾ ਡੈਮ ਆ ਇਹਦੇ ਵਿੱਚ ਬਿਲਾਸਪੁਰ ਦਾ ਰਾਜਾ ਸੀ, ਉਹਦੀ ਜ਼ਮੀਨ ਦੇ ਵਿੱਚ ਇਹ ਸਤਲੁਜ ਦਰਿਆ ਵਗਦਾ ਹੈ ਜੀ। ਉਹਨੂੰ ਮਨਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਭੂਮਿਕਾ ਸਰ ਛੋਟੂ ਰਾਮ ਦੀ ਰਹੀ ਆ। ਈਵਨ ਕਿ ਜਿਹੜਾ ਕਰਜ਼ੇ ਦਾ ਬਿੱਲ ਕੀਤਾ ਗਿਆ ਪਾਸ, ਇਹ ਵੀ 1938 38 39 40 ਦੇ ਵਿੱਚ ਚੱਲੇ ਆ ਇਹ 2-3 ਬਿੱਲ। ਉਹਦੇ ਵਿੱਚ ਇਹ ਸੀ ਕਿ ਜਿਹੜਾ ਡਿਫਾਲਟਰ ਹੋ ਜਾਂਦਾ ਕਿਸਾਨ, ਜਿਹੜਾ ਪੈਸੇ ਨਹੀਂ ਕਿਸੇ ਨੂੰ ਦੇ ਪਾਉਂਦਾ, ਪਹਿਲਾਂ ਉਹਦੀ ਜ਼ਮੀਨ ਹੜੱਪ ਲਈ ਜਾਂਦੀ ਸੀ ਕਿਸੇ ਤੋਂ ਕਰਜ਼ਾ ਨਾ ਮੋੜਨ ਦੀ ਸ਼ਕਲ ਵਿੱਚ। ਉਹਨਾਂ ਨੇ ਕਿਹਾ ਵੀ ਨਹੀਂ, ਤੁਸੀਂ ਪੈਸਾ ਜੇ ਕੋਈ ਨਹੀਂ ਮੋੜ ਪਾਉਂਦਾ ਉਹਦੀ ਜ਼ਮੀਨ ਦੇ ਉੱਤੇ ਨਹੀਂ ਸਿੱਧਾ ਕਬਜ਼ਾ ਤੁਸੀਂ ਕਰ ਪਾਉਂਦੇ। ਇਸ ਕਰਕੇ ਉਹਨਾਂ ਦਾ ਨਾਂ ਅਸੀਂ ਕਿੰਨਾ ਲੈਂਦੇ ਆ ਜਦੋਂ ਅਸੀਂ ਉਹਨਾਂ ਨੂੰ ਚੀਜ਼ਾਂ ਨੂੰ ਯਾਦ ਨਹੀਂ ਰੱਖਦੇ। ਉਹ ਜਿਹੜੇ ਸਾਡੇ ਮਨਾਂ ਦੇ ਵਿੱਚ ਉਹ ਇੱਕ ਤਰ੍ਹਾਂ ਦਾ ਜਿਹੜੀ ਐਜੀਟੇਸ਼ਨ ਆ ਉਹ ਮਰ ਜਾਂਦੀ ਆ। ਪਰ ਸਾਨੂੰ ਇਹ ਜਿਹੜੇ ਲੋਕਾਂ ਨੇ ਇਹਨਾਂ ਦੂਜਿਆਂ ਦੇ ਲਈ, ਹੁਣ ਸਰ ਛੋਟੂ ਰਾਮ ਆ ਉਹ ਆਪਣੇ ਲਈ ਕਰ ਸਕਦੇ ਸੀ ਕੰਮ, ਜਾਂ ਆਪਾਂ ਡਾਕਟਰ ਅੰਬੇਡਕਰ ਦੀ ਗੱਲ ਕਰ ਲਈ, ਉਹਨਾਂ ਨੂੰ ਕੀ ਘਾਟ ਸੀ ਜੀ, ਪਰ ਉਹ ਲੋਕਾਂ ਦੇ ਲਈ ਉਲਝੇ, ਲੋਕਾਂ ਦੇ ਲਈ ਆਪਣੀ ਜ਼ਿੰਦਗੀ ਦਾਅ ਦੇ ਉੱਤੇ ਲਾਈ। ਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਸਰ ਛੋਟੂ ਰਾਮ, ਦੇਖੋ ਸਰ ਅੰਗਰੇਜ਼ੀ ਗੌਰਮੈਂਟ ਨੇ ਉਹਨਾਂ ਨੂੰ ਸਰ ਦਾ ਖਿਤਾਬ ਦਿੱਤਾ ਹੋਇਆ, ਪਰ ਅਸੀਂ ਲੋਕਾਂ ਨੇ ਉਹਨੂੰ ਯਾਦ ਨਹੀਂ ਰੱਖਿਆ ਕਿ ਉਹਨਾਂ ਨੇ ਕੁਰਬਾਨੀਆਂ ਵੀ ਇੰਨੀਆਂ ਕੀਤੀਆਂ। ਜੇ ਸਰ ਛੋਟੂ ਰਾਮ ਦੀ ਬਾਰਸੀ ਮਨਾਈ ਜਾਂਦੀ, ਜਨਮ ਦਿਨ ਮਨਾਏ ਜਾਂਦੇ,
ਕਿਸਾਨਾਂ ਨੇ ਆਪਣੇ ਆਪ ਹੀ ਅਵੇਅਰ ਰਹਿਣਾ ਸੀ। ਜੀ। ਆ ਜਿਹੜੇ ਬਿੱਲ ਆ ਇਹ ਪਾਸ ਹੋਣ ਤੋਂ ਪਹਿਲਾਂ ਹੀ ਸਰਕਾਰਾਂ ਨੂੰ ਵੀ ਰਹਿਣਾ ਸੀ ਕਿ ਇਹ ਇਕੱਠੇ ਆ, ਇਹ ਕਿਸੇ ਵੇਲੇ ਵੀ ਚੰਗਿਆੜੀ ਭੜਕੀ ਤੇ ਅੱਗ ਦਾ ਰੂਪ ਲੈ ਸਕਦੇ, ਜੀ। ਪਰ ਹੁਣ ਇਕੱਠੇ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਆ। ਸੋ ਅਸੀਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ, ਪਰ ਗਲਤੀਆਂ ਤੋਂ ਸਿੱਖਣ ਦੀ ਲੋੜ ਹੈ। ਮੈਂ ਇੱਥੇ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਜਿੱਦਾਂ ਜਿੱਡੀ ਵੱਡੀ ਇਹ ਲਹਿਰ ਬਣ ਗਈ, ਇਹਨੂੰ ਤਾਰਪੀਡੋ ਕਰਨ ਦੀ, ਇਹਨੂੰ ਖਤਮ ਕਰਨ ਦੀ ਉਹਨਾਂ ਵੱਲੋਂ ਜਿਹੜੀਆਂ ਸਰਕਾਰਾਂ ਆ ਉਹਨਾਂ ਵੱਲੋਂ ਹਰ ਕੋਸ਼ਿਸ਼ ਕੀਤੀ ਜਾਊਗੀ, ਪਰ ਸਾਨੂੰ ਬਹੁਤ ਅਵੇਅਰ ਰਹਿਣ ਦੀ ਲੋੜ ਆ। ਮਜ਼ਦੂਰ, ਕਿਸਾਨ, ਆੜ੍ਹਤੀਆ, ਹਰ ਵਰਗ ਨੂੰ ਇਕੱਠੇ ਹੋਣ ਦੀ ਲੋੜ ਆ, ਕਿਉਂਕਿ ਜੇਕਰ ਇਕੱਠੇ ਰਵਾਂਗੇ ਤਾਂ ਸ਼ਾਇਦ ਕੁਝ ਲੈ ਜਾਾਂਗੇ, ਪਰ ਜੇਕਰ ਅਸੀਂ ਵੱਖੋ ਵੱਖ ਹੋ ਗਏ, ਜਿਹੜੀ ਇਹ ਲਹਿਰ ਇੱਕ ਵਾਰੀ ਉੱਠੀ ਆ ਇਹ ਖਤਮ ਹੋ ਗਈ, ਤਾਂ ਸ਼ਾਇਦ ਇਸ ਤੋਂ ਬਾਅਦ ਆਪਾਂ ਨੂੰ ਕੁਝ ਨਹੀਂ ਮਿਲਣਾ। ਜੀ ਬਿਲਕੁਲ ਜੀ ਦਲਜੀਤ ਜੀ, ਇਸ ਤੋਂ ਬਾਅਦ ਮੈਂ ਨਾਲ ਦੀ ਨਾਲ ਕੰਗਣਾ ਰਣੌਤ ਹੋਣਾ ਬਾਰੇ ਜ਼ਰੂਰ ਗੱਲ ਕਰਨੀ ਚਾਹੂੰਗਾ। ਕੰਗਣਾ ਰਣੌਤ ਨੂੰ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਵਾਇਸ ਸਿਕਿਉਰਿਟੀ ਮਿਲੀ ਹੈ, ਮੇਰੇ ਖਿਆਲ ਬੀਜੇਪੀ ਦਾ ਥਾਪੜਾ ਵੀ ਕੁਝ ਕੁ ਜ਼ਿਆਦਾ ਹੀ ਮਿਲ ਗਿਆ, ਕਿਉਂਕਿ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਸ ਮੁੱਦੇ ਨੂੰ ਕਿਸ ਤਰ੍ਹਾਂ ਅਪਰੋਚ ਕਰਨਾ। ਹੁਣ ਉਹਨਾਂ ਨੇ ਜਿਹੜੇ ਅੰਦੋਲਨ ਆ ਇਹਨੂੰ ਲੈ ਕੇ ਵੀ ਇੱਕ ਟਵੀਟ ਕੀਤਾ ਤੇ ਕਿਸਾਨਾਂ ਨੂੰ ਅੱਤਵਾਦੀ ਤੱਕ ਕਹਿ ਦਿੱਤਾ। ਇਹ ਕੰਗਣਾ ਰਣੌਤ ਦੇ ਨਾਲ ਲੋਕਾਂ ਦੀ ਇੱਕ ਸਿਮਤੀ ਜੁੜ ਗਈ ਸੀ ਜੀ ਕਿ ਇਹਦੇ ਨਾਲ ਬਹੁਤ ਜ਼ਿਆਦਾ ਧੱਕਾ ਹੁੰਦਾ। ਲੋਕਾਂ ਨੇ ਇਹਦੀ ਸਪੋਰਟ ਵੀ ਕੀਤੀ ਕਿ ਬਾਹਰੋਂ ਆਇਆਂ ਦੇ ਉੱਤੇ ਜਿਹੜਾ ਉੱਥੇ ਕਾਫੀ ਧੱਕਾ ਉਹਨਾਂ ਦੇ ਨਾਲ ਹੁੰਦਾ। ਬਿਲਕੁਲ। ਸ਼ੋਸ਼ਣ ਦੀ ਜਿਹੜੀ ਵੀ ਗੱਲ ਕਰਦੀ ਸੀ ਕਿ ਕੁੜੀ ਬਹੁਤ ਵਧੀਆ ਗੱਲਾਂ ਕਰਦੀ ਆ, ਜੀ, ਪਰ ਹੁਣ ਸ਼ਾਇਦ ਉਹ ਇੰਨੇ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਆ ਗਈ ਆ ਜੀ ਕਿ ਕਿਉਂਕਿ ਸ਼ਿਵ ਸੈਨਾ ਆ ਉਹ ਜਿੱਥੇ ਉਹ ਰਹਿੰਦੀ ਆ ਉਹਨਾਂ ਦੇ ਗੜ੍ਹ ਦੇ ਵਿੱਚ ਬੰਬਈ ਦੇ ਵਿੱਚ, ਉਹਨਾਂ ਨਾਲ ਪੰਗਾ ਤਾਂ ਹੁਣ ਲਿਆ ਹੋਇਆ ਹੈ। ਜੀ ਸਿਕਿਉਰਿਟੀ ਬੀਜੇਪੀ ਗਵਰਨਮੈਂਟ ਨੇ ਦਿੱਤੀ ਹੋਈ ਆ। ਜੀ ਉਹ ਬਿਲਕੁਲ ਜਿਨ੍ਹਾਂ ਲੋਕਾਂ ਨੇ ਤੂਤਾਂ ਵਾਲਾ ਖੂਬ ਪੜਿਆ ਹੋਣਾ, ਤੁਹਾਨੂੰ ਲੱਗਦਾ ਪ੍ਰੈਸ਼ਰ ਚ ਆ ਗਈ? ਮੈਨੂੰ ਲੱਗ ਰਿਹਾ ਸਿਆਸੀ ਰੰਗ ਚੜ ਰਿਹਾ। ਸਿਆਸੀ ਬਿਲਕੁਲ ਉਹ ਇਹ ਰੱਖ ਸਕਦੇ, ਆਪਾਂ ਦੋਨੇ ਪੱਖ ਲੈ ਕੇ ਚੱਲਦੇ ਹਾਂ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਪਹਿਲਾਂ ਉਹਨੇ ਜੋ ਗੱਲਾਂ ਕੀਤੀਆਂ ਜੀ ਉਹਨੂੰ ਵੀ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਆਪਾਂ ਨਕਾਰ ਦਈਏ ਇੱਕਦਮ ਦੇ ਵਿੱਚ, ਪਰ ਉਹਨੂੰ ਥੋੜਾ ਜਿਹਾ ਆਪਾਂ ਨੂੰ ਵਿਰਾਮ ਜ਼ਰੂਰ ਦੇਣਾ ਪੈਣਾ, ਕਿਉਂਕਿ ਇਹਨਾਂ ਨੂੰ ਫਿਰ ਇਹ ਹੋ ਜਾਂਦਾ ਕਿ ਜੇ ਅਸੀਂ ਹੁਣ ਖਿਲਾਫ ਬੋਲ ਦਿੱਤਾ ਤਾਂ ਸਾਨੂੰ ਬਹੁਤ ਔਖਾ ਹੋ ਜਾਣਾ। ਜੀ, ਪਰ ਇਹ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਇਦਾਂ ਹੁੰਦਾ ਰਹੀਆਂ। ਕਈਆਂ ਨੂੰ ਇਹ ਲਾਲਚ ਵੀ ਹੋ ਜਾਂਦਾ ਹੈ ਕਿ ਸਾਨੂੰ ਕੁਛ ਨਾ ਕੁਛ ਪੱਲੇ ਪੈ ਸਕਦਾ। ਬਹੁਤ ਸਾਰੇ ਇਦਾਂ ਦੇ ਗਵਈਏ ਜਾਂ ਕੁਛ ਐਕਟਰ ਆ, ਉਹਨਾਂ ਨੂੰ ਰਾਜ ਸਭਾ ਦੀਆਂ, ਲੋਕ ਸਭਾ ਦੀਆਂ ਸੀਟਾਂ ਵੀ ਇਹਨਾਂ ਨੂੰ ਮਿਲਦੀਆਂ ਰਹੀਆਂ ਬੀਜੇਪੀ ਗਵਰਨਮੈਂਟ ਦੇ ਦੁਆਰਾ। ਉਹਨਾਂ ਨੂੰ ਹੁਣ ਇਹਨਾਂ ਸਾਰਿਆਂ ਨੂੰ ਲੱਗਦਾ ਕਿ ਅਸੀਂ ਆਪਣੀ ਸੇਫ ਸ਼ਾਇਦ ਕਰ ਸਕਦੇ ਹਾਂ। ਈਵਨ ਕਿ ਤੁਸੀਂ ਭੱਟਾਚਾਰੀਆ ਜਿਹੜੇ ਬਹੁਤ ਵਧੀਆ ਸਿੰਗਰ ਆ, ਉਹ ਹਰ ਹੱਕ ਦੇ ਵਿੱਚ ਮੋਦੀ ਸਰਕਾਰ ਦੇ ਹੱਕ ਵਿੱਚ ਉਹ ਜਦੋਂ ਬੋਲਦੇ ਆ ਉਹ ਇਦਾਂ ਲੱਗਦਾ ਆ ਕਈ ਵਾਰੀ ਗਲਤ ਚੀਜ਼ਾਂ ਨੂੰ ਵੀ ਉਹ ਸਹੀ ਠਹਿਰਾਉਂਦੇ ਹੁੰਦੇ। ਕੁਝ ਕੁ ਇਦਾਂ ਦੇ ਸੈਲੀਬ੍ਰਿਟੀ ਹੈਗੇ ਜਿਨ੍ਹਾਂ ਨੇ ਹਰ ਮੁੱਦੇ ਤੇ ਬੋਲਣਾ ਆ, ਹਰ ਮੁੱਦੇ ਤੇ ਜਿਹੜੀ ਆ ਮੋਦੀ ਸਰਕਾਰ ਦੀ ਤਾਰੀਫ ਕਰਨੀ ਆ। ਜੀ, ਤੇ ਉਹ ਫਿਰ ਉਹਦਾ ਉਹਨਾਂ ਨੂੰ ਫਲ ਵੀ ਕਈ ਵਾਰੀ ਮਿਲ ਜਾਂਦਾ। ਹਾਂ, ਤੇ ਉਹ ਫਿਰ ਉਹਨਾਂ ਨੂੰ ਲੱਗਦਾ ਆ ਵੀ ਸਾਨੂੰ ਬੋਲ ਦੇਣਾ ਚਾਹੀਦਾ ਅਨਲੈਸ ਕਿ ਅਸੀਂ ਇਹਦਾ ਕੋਈ ਵਿਰੋਧ ਜਿਹੜਾ ਆ ਅਸੀਂ ਲੈ ਪਾਈਏ। ਇਹ ਬਿਲਕੁਲ ਇਦਾਂ ਦੀਆਂ ਚੀਜ਼ਾਂ ਇੰਦਰਾ ਗਾਂਧੀ ਵੇਲੇ ਵੀ ਹੁੰਦੀਆਂ ਰਹੀਆਂ। ਇੰਦਰਾ ਗਾਂਧੀ ਦਾ ਕਾਰਜਕਾਲ ਉਸ ਵੇਲੇ ਤੁਸੀਂ ਦੇਖ ਸਕਦੇ ਆ, ਤੇ ਸ਼ਾਇਦ ਰੰਗਣਾ, ਪਰ ਜੋ ਇਹਨਾਂ ਨੇ ਟਵੀਟ ਕੀਤਾ ਉਹਦੇ ਨਾਲ ਖਾਸ ਤੌਰ ਤੇ ਜਿਹੜੇ ਕਿਸਾਨ ਪਰਿਵਾਰ ਆ ਉਹਨਾਂ ਨੂੰ ਜ਼ਰੂਰ ਥੋੜੀ ਜਿਹੀ ਸੱਟ ਲੱਗੀ, ਕਿਉਂਕਿ ਇਹ ਬਹੁਤ ਵੱਡਾ ਜਿੱਦਾਂ ਸ਼ਬਦ ਵਰਤਿਆ ਗਿਆ, ਬਹੁਤ ਹੀ ਜਿੱਦਾਂ ਕਹਿ ਸਕਦੇ ਹਾਂ ਕਿਸਾਨਾਂ ਨੂੰ ਇੱਕ ਅੱਤਵਾਦੀਆਂ ਨਾਲ ਮਿਲਾਉਣਾ, ਇਹ ਬਹੁਤ ਜ਼ਿਆਦਾ ਜੇ ਨਿੰਦਣਯੋਗ ਗੱਲ ਸੀ। ਬਿਲਕੁਲ ਬਿਲਕੁਲ ਜੀ। ਦਲਜੀਤ ਜੀ, ਇਹਦੇ ਨਾਲ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਕਾਫੀ ਸਾਰੀਆਂ ਟਿੱਪਣੀਆਂ ਆਈਆਂ, ਮਾਫ ਕਰਨਾ ਮੇਰੇ ਤੋਂ ਪੜ੍ਹੀਆਂ ਨਹੀਂ ਗਈਆਂ। ਮੇਜਰ ਹੇਅਰ ਇੰਦਰਜੀਤ ਰੂਪੋਵਾਲ ਇਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ, ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਇਹਦੇ ਨਾਲ ਨਾਲ ਸੁਖਪ੍ਰੀਤ ਸਿੰਘ ਹੁਣਾਂ ਨੇ ਵੀ ਟਿੱਪਣੀਆਂ ਕੀਤੀਆਂ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੁਣ ਅੰਨਾ ਹਜ਼ਾਰੇ ਨੇ ਕਦੀ ਅੰਦੋਲਨ 'ਚ ਹਿੱਸਾ ਨਹੀਂ ਲਿਆ, ਹੁਣ ਐਡਾ ਵੱਡਾ ਅੰਦੋਲਨ ਚੱਲ ਰਿਹਾ, ਪਰ ਅੰਨਾ ਹਜ਼ਾਰੇ ਜੇ ਉਹ ਸ਼ਾਇਦ ਖਾਸ ਕਰਕੇ ਬੀਜੇਪੀ ਦੇ ਖਿਲਾਫ ਖੜੇ ਨਹੀਂ ਹੋਣਾ ਚਾਹੁੰਦੇ। ਅਸਲ ਵਿੱਚ ਇਹ ਹੈਗਾ ਕਿ ਅੰਨਾ ਹਜ਼ਾਰੇ ਬਾਅਦ 'ਚ ਵੀ ਉਹਨੇ ਕੋਸ਼ਿਸ਼ ਕੀਤੀ ਕਰਨ ਦੀ। ਜੀ, ਖਾਸ ਤੌਰ ਤੇ ਜਦੋਂ ਮਮਤਾ ਬੈਨਰਜੀ ਵੀ ਆ ਗਏ ਸੀ। ਜੀ, ਜਦੋਂ ਮਮਤਾ ਬੈਨਰਜੀ ਵੀ ਉੱਥੇ ਆ ਗਈ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਦੇ ਵਿੱਚ, ਤੇ ਲੋਕ ਇਕੱਠੇ ਨਹੀਂ ਹੋਏ, ਫਿਰ ਇਹ ਆਏ ਨਹੀਂ ਉੱਥੇ, ਕਿਉਂਕਿ ਜਿਨ੍ਹਾਂ ਨੇ ਹੁਣ ਦੇਖਿਆ ਆ ਕਿ ਅੰਨਾ ਹਜ਼ਾਰੇ ਉਹਨਾਂ ਨੂੰ ਵੀ ਪਤਾ ਆ ਕਿ ਕਿੱਥੇ ਸਾਡੇ ਕੋਲ 10-10, 20-20 ਹਜ਼ਾਰ ਲੋਕ ਇਕੱਠੇ ਉੱਦੇ ਹੋ ਜਾਂਦੇ ਹੁੰਦੇ ਸੀ। ਹੁਣ ਜੇ 2000 ਵੀ ਹੁੰਦਾ ਉਹਦੇ ਨਾਲ ਇਹ ਇੱਕ ਸ਼ਖਸੀਅਤ ਦੇ ਉੱਤੇ ਫਿਰ ਲੱਗਦਾ। ਇਸ ਕਰਕੇ ਸ਼ਾਇਦ ਉਹਨਾਂ ਨੂੰ ਲੱਗਦਾ ਹੁਣ ਕਿ ਬਈ ਜੋ ਇੱਕ ਲੋਕਾਂ ਦੀ ਸਪੋਰਟ ਸੀ ਉਹ ਹੁਣ ਸ਼ਾਇਦ ਅੰਨਾ ਹਜ਼ਾਰੇ ਦੇ ਨਾਲ ਰਹੀ ਨਹੀਂ ਪਹਿਲਾਂ ਜਿੰਨੀ ਜ਼ਿਆਦਾ। ਉਹਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਬੀਜੇਪੀ ਇਨਡਾਇਰੈਕਟਲੀ ਬਹੁਤ ਜ਼ਿਆਦਾ ਸਪੋਰਟ ਕਰਦੀ ਸੀ। ਦੂਜਾ ਕਿ ਉਸ ਵੇਲੇ ਕਾਂਗਰਸ ਦੇ ਜਾਂ ਜਿਹੜੇ ਕਾਂਗਰਸ ਦੇ ਭਾਈਵਾਲ ਸੀਗੇ DMK ਵਗੈਰਾ, ਉਹਨਾਂ ਸਾਰਿਆਂ ਦੇ ਉੱਤੇ ਕਰਪਸ਼ਨ ਦੇ ਇੰਨੇ ਜ਼ਿਆਦਾ ਦੋਸ਼ ਸੀ ਕਿ ਲੋਕੀ ਹਰ ਦੂਜੇ ਤੀਜੇ ਮਹੀਨੇ ਤਾਂ ਕੋਈ ਨਾ ਕੋਈ ਵਿੱਚੋਂ ਕਰਪਸ਼ਨ ਦਾ ਕੁਛ ਨਾ ਕੁਛ ਨਿਕਲ ਆਉਂਦਾ ਸੀ। ਉਸ ਤੋਂ ਬਾਅਦ ਲੋਕੀ
ਇੱਕ ਤੰਗ ਆ ਚੁੱਕੇ ਸੀ ਕਿ ਇੰਨੀ ਜ਼ਿਆਦਾ ਕਰਪਸ਼ਨ। ਫਿਰ ਦੂਜਾ ਕਾਮਨਵੈਲਥ ਗੇਮਸ ਹੋਈਆਂ ਸੀ ਜੀ। ਕਾਮਨਵੈਲਥ ਗੇਮਸ ਜਦੋਂ ਕਿ ਸਾਰਾ ਵਰਲਡ ਤੁਹਾਡੇ ਉੱਤੇ ਦੇਖ ਰਿਹਾ ਆ ਕਿ ਕੋਈ ਯਾਰ ਇੰਡੀਆ ਦੇ ਵਿੱਚ ਦਿੱਲੀ ਵਿੱਚ ਕਾਮਨਵੈਲਥ ਗੇਮਸ ਹੋਣੀਆਂ ਜੀ। ਤੇ ਉਸ ਵੇਲੇ ਉਧਰੋਂ ਫਰਾਡ ਨਿਕਲ ਰਹੇ ਆ, ਅਜੇ ਤੱਕ ਇਹਨਾਂ ਦੀਆਂ ਤਿਆਰੀਆਂ ਕੋਈ ਨਹੀਂ। ਉਹ ਫਿਰ ਲੋਕਾਂ ਵਿੱਚ ਜਿੰਨੇ ਜ਼ਿਆਦਾ ਲੋਕ ਭੜਕੇ ਹੋਏ ਸੀ, ਖਾਸ ਤੌਰ ਤੇ ਨੌਜਵਾਨ, ਕਿ ਸਾਨੂੰ ਵਰਲਡ ਲੈਵਲ ਦੇ ਉੱਤੇ ਥੱਲੇ ਲਾਇਆ ਜਾ ਰਿਹਾ, ਜੀ। ਉਸ ਵੇਲੇ ਐਜੀਟੇਸ਼ਨ ਕਰਨਾ, ਖਾਸ ਤੌਰ ਤੇ ਲੋਕ ਬਿੱਲ ਲੈ ਕੇ। ਹੁਣ ਉਹ ਲੋਕ ਬਿੱਲ ਕਿੱਥੇ ਆ, ਉਹ ਅਜੇ ਤੱਕ ਪਤਾ ਨਹੀਂ। ਬਿਲਕੁਲ। ਆਮ ਆਦਮੀ ਪਾਰਟੀ ਨੇ ਬਹੁਤ ਹੱਲੇ ਜੱਲੇ ਨਾਲ ਗੱਲ ਕੀਤੀ ਸੀ, ਪਰ ਅਜੇ ਤੱਕ ਉਹ ਲੋਕ ਬਿੱਲ ਦੇ ਬਾਰੇ ਉਹਨਾਂ ਨੇ ਵੀ ਮੁੜ ਕੇ ਗੱਲ ਹੀ ਕਰਨੀ ਬੰਦ ਕਰ ਦਿੱਤੀ। ਬਿਲਕੁਲ। ਹੁਣ ਉਹ ਅੰਨਾ ਹਜ਼ਾਰੇ ਨੂੰ ਵੀ ਲੱਗਦਾ ਆ ਕਿ ਸ਼ਾਇਦ ਲੋਕੀ ਜਿਹੜੇ ਹੁਣ ਇਕੱਠੇ ਨਹੀਂ ਹੋਣੇ ਮੇਰੇ ਦੂਜੇ ਨਾਲ, ਕਿਉਂਕਿ ਵਿਰੋਧ ਜਿਹੜਾ ਆ ਉਹ ਉਸ ਵੇਲੇ ਕਰ ਹੁੰਦਾ ਹੈ ਜਦੋਂ ਉਹਨਾਂ ਨੂੰ ਲੱਗਦਾ। ਹੁਣ ਕਿਸਾਨ ਅੰਦੋਲਨ ਵੀ ਹੈਗਾ, ਇਹਦੇ ਵਿੱਚ ਇਹ ਆ ਵੀ ਕੁਝ ਜਥੇਬੰਦੀਆਂ ਇਦਾਂ ਦੀਆਂ ਵੀ ਲੱਗੀਆਂ ਹੋਈਆਂ ਆ ਜਿਨ੍ਹਾਂ ਦੇ ਨਾਲ ਲੋਕ ਇਕੱਠੇ ਨਹੀਂ ਸੀ ਹੁੰਦੇ, ਉਹ ਪਹਿਲਾਂ ਵੀ ਐਜੀਟੇਸ਼ਨ ਕਰਦੀਆਂ ਰਹੀਆਂ। ਮੈਂ ਜਿੱਦਾਂ ਪਹਿਲਾਂ ਦੱਸਦਾ ਰਿਹਾ ਕਿ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਲੋਕਾਂ ਨੇ ਕਿੱਦਾਂ ਇਹ ਤੁਹਾਨੂੰ ਅਧਿਕਾਰ ਮਿਲੇ ਹੋਏ ਆ ਅੱਜ ਜਿਹੜੇ ਗਵਾਉਣ ਅਸੀਂ ਲੱਗੇ ਆ। ਜੇ ਉਹਨਾਂ ਨੂੰ ਪਤਾ ਹੁੰਦਾ ਕਿ ਪਹਿਲਾਂ ਵੀ ਇਦਾਂ ਐਜੀਟੇਸ਼ਨ ਦੇ ਦੁਆਰਾ ਹੀ ਇਹ ਅਧਿਕਾਰ ਮਿਲੇ ਆ ਤਾਂ ਉਹ ਸ਼ਾਇਦ ਲੋਕੀ ਝੱਟ ਇਕੱਠੇ ਹੋਣ। ਪਰ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਇਹੀ ਆ ਕਿ ਅਸੀਂ ਲੋਕਾਂ ਨੂੰ ਇਕੱਠੇ ਕਿੱਦਾਂ ਕਰਨਾ। ਜੀ। ਉਹੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਸ਼ਾਇਦ ਇੱਕ ਵਾਰ ਲੋਕੀ ਜੁੜਦੇ ਆ, ਪਰ ਜੇਕਰ ਉਹ ਜਿਹੜਾ ਲਹਿਰ ਆ ਉਹ ਸਫਲ ਨਹੀਂ ਹੁੰਦੀ ਤਾਂ ਦੁਬਾਰਾ ਲੋਕਾਂ ਨੂੰ ਜੋੜਨਾ ਉਹ ਬਹੁਤ ਮੁਸ਼ਕਲ ਹੋ ਜਾਂਦਾ ਆ। ਤੇ ਇੱਥੇ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਕਰਨੈਲ ਸਿੰਘ ਹੁਣੇ ਵੀ ਪ੍ਰੋਗਰਾਮ ਪਸੰਦ ਕਰ ਰਹੇ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਨਾਲ ਦੀ ਨਾਲ ਪ੍ਰਗਟ ਬਰਾੜ ਹੁਣਾਂ ਨੇ ਕਿਹਾ, ਜਿਹੜੇ ਬਿੱਲ ਤੇ ਤੁਸੀਂ ਗੱਲ ਕਰ ਰਹੇ ਸੀਗੇ ਜਨਸੰਖਿਆ ਬਿੱਲ ਤੇ, ਉਹ ਉਹਨਾਂ ਨੇ ਕਿਹਾ ਕਿ ਜਿਹੜਾ ਆਬਾਦੀ ਤੇ ਬਿੱਲ ਆ ਅਸਲ 'ਚ ਲਿਆਉਣਾ ਭਾਰਤ ਦੀ ਜ਼ਰੂਰਤ ਬਣ ਗਈ ਹੈ, ਜ਼ਰੂਰੀ ਆ ਉਹ। ਬਿਲਕੁਲ, ਇਹ ਜ਼ਰੂਰਤ ਆਪਾਂ ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਇਸ ਵੇਲੇ ਆਬਾਦੀ ਦਾ ਜਿਹੜਾ ਆ ਉੱਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ ਜੀ। ਪਰ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਛੋਟ ਦੇ ਦਿਓ। ਅਸੀਂ ਨਾਲੇ ਵੀ ਗੱਲ ਕਹੀ ਹੈ, ਉਹਦੇ ਵਿੱਚ ਇਹ ਨਹੀਂ ਕਿ ਕਿਸੇ ਨੂੰ ਛੋਟ ਦੇ ਦਿੱਤੀ ਜਾਵੇ। ਪਰ ਦੂਜੀ ਇਹ ਗੱਲ ਹੈਗੀ ਆ ਕਿ 2 ਵਾਰੀ ਇਹਦਾ ਅਧਿਨਿਯਮ ਲਿਆਂਦਾ ਗਿਆ, 2019 ਨਵੰਬਰ ਦੇ ਵਿੱਚ ਤੇ ਮਾਰਚ 2020 ਦੇ ਵਿੱਚ। ਪਰ ਇਹ ਪਿੱਛੇ ਕਿਉਂ ਅਜੇ ਤੱਕ ਪੇਸ਼ ਕਿਉਂ ਨਹੀਂ ਕੀਤਾ ਗਿਆ? ਇਹਦਾ ਮਤਲਬ ਇਹ ਆ ਕਿ ਕੁਛ ਨਾ ਕੁਛ ਸਹਿਮਤੀ ਹੋਈ ਆ ਕਿਸੇ ਚੀਜ਼ ਦੇ ਉੱਤੇ। ਬਿਲਕੁਲ। ਤੇ ਉਹ ਕਿਹੜੀ ਚੀਜ਼ ਆ, ਤੇ ਕੁਛ ਲੂਪ ਹੋਲ ਨਾ ਇਹਦੇ ਵਿੱਚ ਰੱਖਣੇ ਹੋਣ, ਕਿਸੇ ਖਾਸ ਨੂੰ ਟਾਰਗੇਟ ਨਾ ਕਰਨਾ ਹੋਵੇ। ਤੇ ਇਸੇ ਕਰਕੇ ਜਿੰਨਾ ਚਿਰ ਤੱਕ ਬਿੱਲ ਲਿਆਉਂਦਾ ਨਹੀਂ ਜਾਂਦਾ, ਨੋ ਡਾਊਟ ਕਿ ਇਹਦੇ ਬਾਰੇ ਆਪਾਂ ਨੂੰ ਸੋਚਣਾ ਪੈਣਾ, ਕਿਉਂਕਿ ਆਬਾਦੀ ਦੀ ਜੇ ਹਿਸਾਬ ਦੇ ਨਾਲ ਉਦਾਂ ਦੇ ਸਾਡੇ ਕੋਲ ਰਿਸੋਰਸਸ ਹੈ ਨਹੀਂ। ਦੂਜੇ ਪਾਸੇ ਹੁਣ ਚਾਈਨਾ ਆ, ਅਸੀਂ ਕਹੀ ਤਾਂ ਜਾਂਦੇ ਆ ਕਿ ਚਾਈਨਾ ਜਿਹੜਾ ਆ ਫਲਾਨੇ ਦੇਸ਼ ਨਾਲ ਵਿਵਾਦ ਕਰ ਰਿਹਾ, ਫਲਾਨੇ ਨਾਲ ਵੀ ਵਿਵਾਦ ਕਰ ਰਿਹਾ। ਉਹ ਇਸੇ ਕਰਕੇ ਕਰ ਰਿਹਾ ਆ ਕਿ ਉਹਨਾਂ ਦੀ ਆਬਾਦੀ ਬਹੁਤ ਜ਼ਿਆਦਾ ਆ। ਉਹ ਜ਼ਿਆਦਾ ਤੋਂ ਜ਼ਿਆਦਾ ਇਲਾਕਾ ਆਪਣੇ ਲੋਕਾਂ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਰਿਸੋਰਸਸ ਇਕੱਠੇ ਕਰਨੇ ਚਾਹੁੰਦਾ ਆ, ਜਿਹੜੇ ਕਿ ਈਜ਼ੀਲੀ ਇਕੱਠੇ ਹੋ ਜਾਣ। ਪਰ ਭਾਰਤ ਦੇ ਕੋਲ ਇੱਡੇ ਕੋਈ ਸਾਧਨ ਨਹੀਂ ਹੈਗੇ ਕਿ ਹੋਰ ਕਿਸੇ ਦੇ ਨਾਲ ਇੱਦਾਂ ਦਾ ਰਿਸੋਰਸਸ ਵੀ ਇਕੱਠੇ ਕਰ ਲਵੇ। ਤੇ ਇਸ ਕਰਕੇ ਇੱਕੋ ਇੱਕ ਸਾਧਨ ਬਚਦਾ ਕਿ ਕੰਟਰੋਲ ਕਿੱਦਾਂ ਕੀਤਾ ਜਾਵੇ, ਖਾਸ ਤੌਰ ਤੇ ਜਿਹੜੀ ਅਵੇਅਰਨੈਸ ਪ੍ਰੋਗਰਾਮਸ ਹੈਗੇ ਆ ਉਹਨਾਂ ਨੂੰ ਕਿੱਦਾਂ ਲਾਗੂ ਕੀਤਾ ਜਾਵੇ, ਇਹ ਬੜੀ ਜ਼ਰੂਰਤ ਹੈ। ਬਿਲਕੁਲ ਦਲਜੀਤ ਜੀ, ਇਸ ਤੋਂ ਬਾਅਦ ਮੈਂ ਸੁਮੇਧ ਸੈਣੀ ਦੀ ਗੱਲ ਕਰਨੀ ਚਾਹੁੰਦਾ। ਬਲਵੰਤ ਸਿੰਘ ਮੁਲਤਾਨੀ ਮਾਮਲਾ ਪਿਛਲੇ ਸਮੇਂ ਤੋਂ ਕਾਫੀ ਚਰਚਾ ਦੇ ਵਿੱਚ ਰਿਹਾ, ਜਿਹਦੇ ਵਿੱਚ ਪਹਿਲਾਂ ਤਾਂ ਇਹਦੀ ਗ੍ਰਿਫਤਾਰੀ ਦਾ ਵਾਰੰਟ ਨਿਕਲੇ ਸੁਮੇਧ ਸੈਣੀ ਦੇ, ਉਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਰਾਹਤ ਮਿਲੀ। ਤਾਂ ਉਸ ਤੋਂ ਬਾਅਦ ਪਰ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਜਿਹੜਾ ਆ ਸਿੱਟ ਦੇ ਸਾਹਮਣੇ ਪੇਸ਼ ਹੋ ਕੇ ਜਿਹੜੀ ਜਾਂਚ ਦੇ ਵਿੱਚ ਤੁਹਾਨੂੰ ਸਹਾਇਕ ਹੋਣਾ ਪਊਗਾ। ਉਸ ਤੋਂ ਬਾਅਦ ਸਿੱਟ ਨੇ ਨੋਟਿਸ ਜਾਰੀ ਕੀਤਾ ਸੁਮੇਧ ਸੈਣੀ ਨੂੰ ਤੇ ਅੱਜ ਹਾਜ਼ਰ ਹੋਣ ਲਈ ਕਿਹਾ ਸੀ, ਪਰ ਅੱਜ ਫੇਰ ਜਿਹੜਾ ਹੈ ਸੁਮੇਧ ਸੈਣੀ ਸਿੱਟ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਕਿਉਂਕਿ ਸੁਮੇਧ ਸੈਣੀ ਉਹਨਾਂ ਨੂੰ ਪਤਾ ਆ ਕਿ ਜੇ ਮੈਂ ਹੁਣ ਇੱਕ ਵਾਰੀ ਪੇਸ਼ ਹੋ ਗਿਆ, ਕਿਉਂਕਿ ਇਹਨਾਂ ਨੂੰ ਕੁਝ ਟਾਈਮ ਦਿੱਤਾ ਗਿਆ ਆ ਸੁਪਰੀਮ ਕੋਰਟ ਦੇ ਵੱਲੋਂ, ਕਿਉਂਕਿ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਕਾਹਲੀ ਕਿਉਂ ਕੀਤੀ ਗਈ ਆ। ਕਿਉਂਕਿ ਉਹਦੇ ਵਿੱਚ ਇਹਨਾਂ ਦੇ ਵਕੀਲ ਨੇ ਇਹੀ ਕਿਹਾ ਸੀ, ਰੋਹਿਤ ਹੋਣਾ ਨੇ, ਕਿ ਬਈ ਇਹ ਜਿਹੜਾ ਇੱਕ ਪੋਲੀਟੀਕਲੀ ਇਹਨਾਂ ਤੋਂ ਬਦਲਾ ਲਿਆ ਜਾ ਰਿਹਾ, ਪੋਲੀਟੀਕਲੀ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਸੁਪਰੀਮ ਕੋਰਟ ਨੇ ਥੋੜ੍ਹੀ ਜਿਹੀ ਰਾਇ ਦਿੱਤੀ, ਪਰ ਨਾਲ ਇਹ ਕਿਹਾ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਸੈੱਟ ਦੇ ਨਾਲ, ਜੇ ਤੁਹਾਨੂੰ ਉਹ ਬੁਲਾਉਂਦੀ ਆ ਤਾਂ ਤੁਹਾਨੂੰ ਜਾਣਾ ਵੀ ਪੈਣਾ, ਉਹਨਾਂ ਦੇ ਨਾਲ ਸਹਿਯੋਗ ਕਰਨਾ ਪੈਣਾ। ਪਰ ਉਹ ਪੇਸ਼ ਨਹੀਂ ਹੋਏ। ਇਹਦਾ ਮਤਲਬ ਇਹੀ ਆ ਕਿ ਉਹ ਹੁਣ ਅੱਗੇ ਤੋਂ ਸੁਪਰੀਮ ਕੋਰਟ ਦੇ ਲਈ ਵੀ ਹੁਣ ਦਾਗੀ ਆ। ਜੇ ਹੁਣ ਕੱਲ ਨੂੰ ਉੱਥੇ ਕੋਈ ਇਦਾਂ ਦੀ ਚੀਜ਼ ਪਾਉਂਦੇ ਆ, ਪਰ ਇਹਦੇ ਲਈ ਉਹ ਡਰ ਜ਼ਰੂਰ ਪੇਸ਼ ਕਰ ਸਕਦੇ ਆ ਵੀ ਜੇ ਹੁਣ ਇੱਕ ਵਾਰੀ ਇਹੀ ਕਿਹਾ ਜਾ ਰਿਹਾ ਵੀ ਉਹ ਪਤਾ ਨਹੀਂ ਲੱਗਦਾ ਕਿੱਥੇ ਆ। ਜੇ ਅੱਜ ਉਹ ਸੈੱਟ ਦੇ ਕੋਲ ਪੇਸ਼ ਹੋ ਜਾਂਦੇ ਆ ਫਿਰ ਤਾਂ ਪਤਾ ਲੱਗ ਗਿਆ ਵੀ ਕਿੱਥੇ ਆ। ਪਰ ਜਿਸ ਤਰ੍ਹਾਂ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਸੀ ਕਿ ਜਾਂਚ 'ਚ ਤੁਸੀਂ ਸਹਾਇਕ ਹੋਣਾ, ਤੇ ਪਰ ਉਹ ਅੱਜ ਵੀ ਉਹ ਸਾਹਮਣੇ ਪੇਸ਼, ਇਹਦੇ ਨਾਲ ਮੁਸ਼ਕਲਾਂ ਨਹੀਂ ਵੱਧ ਸਕਦੀਆਂ? ਨਹੀਂ, ਮੁਸ਼ਕਲਾਂ ਤਾਂ ਵਧਣੀਆਂ ਹੀ ਆ, ਕਿਉਂਕਿ ਉਹਨਾਂ ਨੇ ਇਸ ਗੱਲ ਦੇ ਉੱਤੇ ਦੇਖਿਆ ਤਾਂ ਹੋਣਾ ਪਹਿਲਾਂ ਵੀ। ਹੋ ਸਕਦਾ ਕਿ ਪਹਿਲਾਂ ਉਹਨਾਂ ਨੂੰ ਇਹ ਉਮੀਦ ਨਾ ਹੋਵੇ ਵੀ ਆਹ ਵੀ ਕੀ ਜਾਣੀ ਆ ਨਾਲ ਗੱਲ, ਉਹ ਤਾਂ ਸਿਰਫ ਜ਼ਮਾਨਤ ਲੱਭਦੇ ਸੀ, ਪਰ ਕੁਛ ਦਿਨਾਂ ਦੀ ਉਹਨਾਂ ਨੂੰ ਰਿਆਇਤ ਮਿਲੀ ਆ। ਪਰ ਜਿਹੜੇ ਵੱਡੇ ਲੋਕ ਹੁੰਦੇ ਆ, ਦੇਵ ਸਿੱਧੂ ਸਾਹਿਬ, ਇਹ ਕੁਛ ਨਾ ਕੁਛ ਇੱਦਾਂ ਦਾ ਅੱਡੀ ਚੋਟੀ ਦਾ ਜੋ ਲਾ ਹੀ ਲੈਂਦੇ ਹੁੰਦੇ ਆ। ਆਮ ਬੰਦੇ ਦੇ ਲਈ ਜ਼ਿਆਦਾ ਔਖਾ ਹੁੰਦਾ ਆ
ਤੇ ਇਹਨਾਂ ਬੰਦਿਆਂ ਦੇ ਲਈ ਥੋੜਾ ਜਿਹਾ ਸੌਖਾ ਹੋ ਜਾਂਦਾ। ਇਹਦੇ ਨਾਲ ਦਲਜੀਤ ਜੀ ਪੰਜਾਬੀ ਭਾਸ਼ਾ ਦੇ ਜਿਹੜੀ ਪਿਛਲੇ ਦਿਨੀ ਚਰਚਾ ਚੱਲੀ ਸੀ ਕਿ ਜੰਮੂ ਕਸ਼ਮੀਰ 'ਚ ਉਹਨੂੰ ਸਰਕਾਰੀ ਦਰਜੇ ਤੋਂ ਬਾਹਰ ਕਰ ਦਿੱਤਾ ਗਿਆ, ਉਹਦੇ ਬਾਰੇ ਗੱਲ ਕਰਨੀ ਚਾਹੂੰ ਕਿਉਂਕਿ ਉਹ ਬਿੱਲ ਜਿਹੜਾ ਆ ਉਹ ਅੱਜ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ, ਉਹਨੂੰ ਕਿੱਦਾਂ ਦੇਖਦੇ ਹੋ? ਹੁਣ ਇਹਦੇ ਵਿੱਚ ਉੱਤੇ ਵੀ ਹੈਗਾ ਕਿ ਉਹ ਬਿੱਲ ਪਾਸ ਕੀਤਾ ਗਿਆ ਖਾਸ ਤੌਰ ਤੇ ਇਹਨਾਂ ਨੂੰ ਜਿਹੜੀਆਂ ਪੰਜਾਬੀ ਵਰਗੀਆਂ ਭਾਸ਼ਾਵਾਂ ਆ। ਜੀ ਦੇਖੋ ਇਹ ਪਹਿਲਾਂ ਤੋਂ ਇਹ ਕਿਹਾ ਗਿਆ ਸੀ ਕਿ ਜਿਹੜੀਆਂ ਭਾਸ਼ਾਵਾਂ ਆ ਪਹਿਲਾਂ ਤਾਂ ਇੱਕ ਇਹ ਬਣਾ ਦਿੱਤਾ ਗਿਆ ਕਿ ਅਸੀਂ ਜਿਹੜਾ ਆਪਣਾ ਕੰਮਕਾਜ ਆ ਜੀ ਸਰਕਾਰੀ ਕੰਮਕਾਜ ਆ ਉਹ ਕਿਹੜੀ ਭਾਸ਼ਾ ਵਿੱਚ ਕਰੀਏ ਜੀ ਕਿਉਂਕਿ ਪਹਿਲਾਂ ਜਦੋਂ ਆਜ਼ਾਦੀ ਤੋਂ ਪਹਿਲਾਂ ਦੀ ਆਪਾਂ ਗੱਲ ਕਰ ਲਈਏ ਉਹ ਸਿਰਫ ਉਰਦੂ ਦੇ ਵਿੱਚ ਤੇ ਆਪਣੇ ਇੰਗਲਿਸ਼ ਵਿੱਚ ਦੋ ਭਾਸ਼ਾਵਾਂ ਦੇ ਵਿੱਚ ਕੰਮ ਹੁੰਦਾ ਸੀ। ਹੁਣ ਵੀ ਤੁਸੀਂ ਦੇਖਿਆ ਹੋਣਾ ਆ ਕਿ ਜਿਹੜੀਆਂ ਆਪਣੇ ਪੁਲਿਸ ਥਾਣਿਆਂ ਦੇ ਵਿੱਚ ਰਿਪੋਰਟਸ ਲਿਖੀਆਂ ਜਾਂਦੀਆਂ ਉਹਦੇ ਵਿੱਚ ਉਰਦੂ ਦੇ ਸ਼ਬਦ ਲਿਖੇ ਜਾਂਦੇ ਆ। ਤੁਸੀਂ ਦੇਖਿਆ ਹੋਣਾ ਕੌਮ ਬਲਦ ਬਿਲਕੁਲ ਹਨਾ ਜੀ ਇਕਰਾਰਨਾਮਾ ਇਦਾਂ ਦੇ ਕੁਝ ਸ਼ਬਦ ਜਿਹੜੇ ਆ ਉਹ ਹੈਗੇ ਆ ਜਿਹੜੇ ਉਰਦੂ ਤੋਂ ਅਜੇ ਵੀ ਉਹੀ ਸਿਸਟਮ ਜਿਹੜਾ ਆ ਉਹ ਚੱਲ ਰਿਹਾ। ਉਸ ਵੇਲੇ ਕਿਹਾ ਜਾਂਦਾ ਸੀ ਕਿ ਪੁਲਿਸ ਦੇ ਵਿੱਚ ਜ਼ਿਆਦਾਤਰ ਜਿਹੜਾ ਲੋਕ ਸੀਗੇ ਉਹ ਉਰਦੂ ਬੋਲਣ ਵਾਲੇ ਸੀ ਤੇ ਉਹਨਾਂ ਦੀ ਭਾਸ਼ਾ ਅੱਜ ਵੀ ਲਾਗੂ ਹੈਗੀ ਜੀ। ਪਰ ਜਦੋਂ ਆਜ਼ਾਦ ਹੋਇਆ ਫਿਰ ਇਹਨਾਂ ਨੇ ਕਿਹਾ ਵੀ ਇੱਧਰ ਜਿਹੜੇ ਹਿੰਦੀ ਭਾਸ਼ਾਈ ਹੈਗੇ ਆ ਹਿੰਦੀ ਨੂੰ ਇਹਦਾ ਦਰਜਾ ਮਿਲਣਾ ਚਾਹੀਦਾ। ਫਿਰ ਵਿਰੋਧ ਹੋਇਆ ਦੱਖਣ ਭਾਰਤ ਦੇ ਵਿੱਚ ਖਾਸ ਤੌਰ ਤੇ ਪੰਜਾਬੀਆਂ ਦੇ ਲਈ ਇਹ ਹੋ ਗਿਆ ਕਿ ਪੰਜਾਬੀ ਭਾਸ਼ਾ ਨੂੰ ਬਚਾ ਕੇ ਕਿੱਦਾਂ ਰੱਖਣਾ ਕਿਉਂਕਿ ਇੱਕ ਇਹ ਲਹਿਰ ਚੱਲ ਪਈ ਕਿ ਹਿੰਦੀ ਨੂੰ ਰਾਸ਼ਟਰੀ ਲੈਂਗੁਏਜ ਘੋਸ਼ਿਤ ਕਰਵਾਇਆ ਜਾਵੇ। ਇਹਨੂੰ ਇੱਕ ਪਹਿਲਾਂ ਤਾਂ ਇਹ ਅੱਜ ਵੀ ਅਸੀਂ ਜਿਹਨੂੰ ਪੁੱਛਦੇ ਸਾਡੀ ਰਾਸ਼ਟਰੀ ਭਾਸ਼ਾ ਕਿਹੜੀ ਆ ਉਹ ਕਹਿੰਦਾ ਜੀ ਹਿੰਦੀ ਜੀ, ਜਦ ਕਿ ਰਾਸ਼ਟਰੀ ਭਾਸ਼ਾ ਕੋਈ ਨਹੀਂ ਹੈਗੀ ਸਿਰਫ ਇਹ ਹੈ ਕਿ ਕੰਮਕਾਜ ਦੀ ਭਾਸ਼ਾ ਆ ਜੀ। ਸਾਡੀ ਅੰਗਰੇਜ਼ੀ ਵੀ ਕੰਮਕਾਜ ਦੀ ਭਾਸ਼ਾ ਆ ਕਿਉਂਕਿ ਕੰਮਕਾਜ ਦੀ ਭਾਸ਼ਾ ਇਹ ਕਿਹਾ ਗਿਆ ਸੀ ਕਿ 1960 ਤੱਕ ਇਹ ਬੰਦ ਕਰਨੀ ਆਪਾਂ ਇੱਕ ਭਾਸ਼ਾ ਦੇ ਉੱਤੇ ਆਪਾਂ ਇੱਕ ਨਿਰਣਾ ਬਣਾਉਣਾ। ਪਰ ਜਦੋਂ ਤੱਕ ਨਿਰਣਾ ਦਾ ਮਤਲਬ ਇਹ ਨਹੀਂ ਹੈਗਾ ਕਿ ਬਾਕੀ ਭਾਸ਼ਾਵਾਂ ਨੂੰ ਤੁਸੀਂ ਖਤਮ ਕਰ ਦੇਣਾ। ਪਰ ਹੁਣ ਕੀ ਹੋ ਰਿਹਾ ਆ ਤੁਸੀਂ ਪੰਜਾਬੀ ਦੇ ਵਿੱਚ ਮੇਰੇ ਖਿਆਲ ਜਿਹੜਾ ਸੈਂਟਰ ਆਈਡੀਆ ਉਹ ਹਿੰਦੂਇਜ਼ਮ ਜਾਂ ਹਿੰਦੀ ਨੂੰ ਪ੍ਰਮੋਟ ਕਰਨ ਦਾ ਤੇ ਹੁਣ ਉਹਦੇ ਨਾਲ ਹੁਣ ਤੁਸੀਂ ਰਾਜਸਥਾਨ ਦੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਖਾਸ ਤੌਰ ਤੇ ਗੰਗਾ ਨਗਰ ਵੱਲ ਤੁਸੀਂ ਦੇਖ ਲਓ ਉੱਥੇ ਜਾ ਕੇ ਉਹਨਾਂ ਨੂੰ ਤੁਸੀਂ ਜਿਹੜਾ ਲਿਖਤੀ ਜਿਹੜਾ ਕੰਮ ਆ ਉਹ ਜ਼ਿਆਦਾ ਜੇ ਉੱਥੇ ਦੇ ਬੱਚੇ ਆ ਉਹ ਆਪਣੀ ਮਾਤ ਭਾਸ਼ਾ ਵਿੱਚ ਜ਼ਿਆਦਾ ਵਧੀਆ ਤਰੀਕੇ ਨਾਲ ਸਿੱਖ ਸਕਦੇ ਆ ਪਰ ਉਹਨਾਂ ਨੂੰ ਪੰਜਾਬੀ ਵਿੱਚ ਉਹ ਪੜ੍ਹਨ ਦਾ ਅਧਿਕਾਰ ਨਹੀਂ। ਤੇ ਇਦਾਂ ਹੀ ਪੰਜਾਬ ਦੇ ਵਿੱਚ ਤੁਸੀਂ ਰੱਖ ਲਓ ਕਿ ਜਿੱਦਾਂ ਦਾ ਮਾਹੌਲ ਬਣ ਰਿਹਾ ਆ ਪੰਜਾਬੀ ਦੇ ਲਈ ਬਹੁਤ ਔਖਾ ਹੋ ਗਿਆ। ਜੰਮੂ ਕਸ਼ਮੀਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਹੈਗੀਆਂ, ਪਹਾੜੀ ਭਾਸ਼ਾ ਹੈਗੀ ਆ, ਡੋਗਰੀ ਹੈਗੀ ਆ, ਇਦਾਂ ਦੀਆਂ ਕੁਛ ਘੱਟ ਬੋਲਣ ਵਾਲੀਆਂ ਹੈਗੀਆਂ ਪਰ ਉਹਦਾ ਕਈ ਇਲਾਕਿਆਂ ਦੇ ਵਿੱਚ ਪ੍ਰਭਾਵ ਬਹੁਤ ਜ਼ਿਆਦਾ ਆ। ਭਾਵੇਂ ਕਿ ਅਕਾਲੀ ਦਲ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ ਪਰ ਫਿਰ ਵੀ ਉਹ ਕਹਿ ਸਕਦੇ ਆ ਆਪਾਂ ਬਈ ਉਹ ਆਪਣੀ ਚੰਮ ਦੀਆਂ ਹੁਣ ਚਲਾ ਰਹੇ ਆ ਪੂਰਾ। ਜੀ ਬਿਲਕੁਲ। ਸੋ ਦਲਜੀਤ ਜੀ ਜਿਹੜਾ ਪ੍ਰੋਗਰਾਮ ਦਾ ਸਮਾਂ ਹੈ ਉਹ ਮੁਕੰਮਲ ਹੋ ਚੁੱਕਾ ਜੀ। ਤੁਸੀਂ ਸਮਾਂ ਕੱਢਿਆ ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀ ਕੀਤੀਆਂ ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਾ ਤਾਂ ਅੱਗੇ ਆਪਣੇ ਦੋਸਤਾਂ ਨਾਲ ਅੱਗੇ ਸਾਂਝਾ ਜ਼ਰੂਰ ਕਰਿਓ। ਤਾਂ ਤੁਸੀਂ ਇੱਦਾਂ ਹੀ ਜੁੜਿਆ ਕਰੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਇਸ ਪ੍ਰੋਗਰਾਮ 'ਚ ਜੁੜਦੇ ਹੋ, ਤੁਸੀਂ ਆਪਣੀਆਂ ਟਿੱਪਣੀਆਂ ਕਰਦੇ ਹੋ, ਆਪਣੇ ਸਵਾਲ ਕਰਦੇ ਹੋ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਜੇਕਰ ਕੋਈ ਟਿੱਪਣੀ ਰਹਿ ਗਈ ਹੋਵੇ ਤਾਂ ਉਹਦੇ ਲਈ ਹੱਥ ਜੋੜ ਕੇ ਮਾਫੀ। ਇੱਦਾਂ ਹੀ ਜੁੜਿਆ ਕਰੋ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।